ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 9 ਜਨਵਰੀ ਦਿਨ ਵੀਰਵਾਰ ਤੇ ਆਪਣੇ ਸ਼ਾਮ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜੁੜ ਚੁੱਕੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ ਨਿੱਘੀ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦਾ ਸਮਾਂ ਚੱਲ ਰਿਹਾ ਆ। ਹੈਲਥ ਇੰਸ਼ੋਰੈਂਸ ਇਸ ਸਾਲ ਦੇ ਲਈ ਲੈਣ ਦੇ ਲਈ 31 ਜਨਵਰੀ ਅਖੀਰਲੀ ਤਰੀਕ ਹੈ। ਉਸ ਤੋਂ ਪਹਿਲਾਂ ਇੰਸ਼ੋਰੈਂਸ ਤੁਸੀਂ ਲੈ ਸਕਦੇ ਹੋ। ਇਸ ਵਾਰ ਨਾ ਇੰਸ਼ੋਰੈਂਸ ਲੈਣ 'ਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਕਾਫੀ ਭਾਰੀ ਜੁਰਮਾਨਾ ਹੋਵੇਗਾ। ਉਸ ਤੋਂ ਬਚਣ ਦੇ ਲਈ ਇਹਨਾਂ ਨੂੰ ਕਾਲ ਕਰੋ 408 272 2500। ਨਾਲ ਹੀ ਗੁਰਦੀਪ ਸਿੰਘ ਵਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ, ਹਰਮਿੰਦਰ ਸਮਰਾ ਸੈਕਰਾਮੈਂਟੋ, ਜਰਨੈਲ ਸਿੰਘ ਲਿਨਵੁੱਡ, ਰਣਬੀਰ ਸਿੰਘ ਰਾਣਾ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਅਮਰਜੀਤ ਸਿੰਘ ਪ੍ਰੀਤਮ ਕੌਰ ਖੰਗੂੜਾ ਫਰੈਜ਼ਨੋ, ਚਰਨਜੀਤ ਬਡਵਾਲ ਯੂਬਾ ਸਿਟੀ, ਸਰਬਜੀਤ ਸਿੰਘ ਪਲਵਿੰਦਰ ਕੌਰ ਸ਼ੋਕਰ ਟਰਲੌਕ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਹਿੰਦੇ ਵੀ ਅੱਜ ਦੁਬਾਰਾ ਕਰਨਗੇ ਫਿਰ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾਵੇਗਾ ਸਟੂਡੈਂਟਸ ਦੇ ਦੁਆਰਾ। ਕੱਲ੍ਹ ਕਾਫੀ ਬੁਰੀ ਤਰ੍ਹਾਂ ਕੁੱਟੇ ਗਏ ਸੀਗੇ। ਬਿਲਕੁਲ ਜੀ, ਐਕਚੁਅਲੀ ਪ੍ਰਦਰਸ਼ਨ ਤਾਂ ਜਿਹੜੇ ਆ ਉਹ ਮੁਲਕ ਭਰ ਦੇ ਵਿੱਚ ਜਿਹੜਾ ਜੀ ਉਹ ਜਾਰੀ ਨੇ। JNU ਦੇ ਵਿੱਚ ਹੋਈ ਗੁੰਡਾਗਰਦੀ ਜਿਹੜੀ ਜੀ ਉਹਦੇ ਵਿਰੋਧ ਦੇ ਵਿੱਚ, ਬਲਕਿ ਇੱਥੇ ਜਿਹੜਾ ਚਰਚਾ ਹੈ ਬਹੁਤ ਵੱਡਾ ਇਸ ਖਬਰ ਦਾ ਵੀ ਹੈ ਕਿ ਜਿਹੜਾ ਪਾਕਿਸਤਾਨ ਦੇ ਵਿੱਚ ਲਾਹੌਰ ਦੇ ਵਿੱਚ ਪ੍ਰਦਰਸ਼ਨ ਕੀਤਾ ਸਟੂਡੈਂਟਸ ਨੇ, ਉਹ ਵੀ JNU ਦੇ ਵਿੱਚ ਹੋਈ ਗੁੰਡਾਗਰਦੀ ਦੇ ਵਿਰੋਧ ਦੇ ਵਿੱਚ ਜਿਹੜਾ ਜੀ ਉਹ ਕੀਤਾ ਗਿਆ। ਕੱਲ੍ਹ ਇਹ ਜਿਹੜੇ ਸਟੂਡੈਂਟ ਸੀਗੇ ਜੀ, ਇਹ ਜਿਹੜੀ HRD ਮਿਨਿਸਟਰੀ ਆ ਉਹਦੇ ਮੰਤਰੀ ਨੂੰ ਮਿਲਣਾ ਚਾਹੁੰਦੇ ਸੀਗੇ। ਹੈਰਾਨੀ ਵਾਲੀ ਗੱਲ ਇਹ ਆ ਕਿ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਦਿੱਲੀ ਦੀ ਪੁਲਿਸ, ਜਿਹਦੇ ਵਾਸਤੇ ਇੱਥੋਂ ਜਿਹੜਾ ਵੀ ਇਹ ਜਿਹੜੇ ਸਟੂਡੈਂਟ ਨੇ ਉਹਨਾਂ ਨੇ ਨਾਂ ਤੱਕ ਉਹਨਾਂ ਦੇ ਕੱਢ ਕੇ ਉਹਨਾਂ ਦੇ ਸੋਸ਼ਲ ਮੀਡੀਆ ਤੋਂ ਸਾਹਮਣੇ ਲੈਣ ਦੇ ਵੀ ਆਹ ਬੰਦੇ ਮੂੰਹ ਬੰਨ੍ਹ ਕੇ ਅਗਵਾਈ ਕਰ ਰਹੇ ਸੀ ਗੁੰਡਿਆਂ ਦੀ, ਅਜੇ ਤੱਕ ਇੱਕ ਸਿੰਗਲ ਬੰਦੇ ਨੂੰ ਵੀ ਗ੍ਰਿਫਤਾਰ ਜਿਹੜਾ ਜੀ ਉਹ ਦਿੱਲੀ ਦੀ ਪੁਲਿਸ ਨੇ ਨਹੀਂ ਕੀਤਾ। ਸਗੋਂ ਉਹ ਸਾਰੀਆਂ ਵੀਡੀਓਜ਼ ਜਿਹੜੀਆਂ ਦੀ ਉਹ ਸਾਹਮਣੇ ਆਈਆਂ ਕਿ ਗੁੰਡਿਆਂ ਨੂੰ ਅੰਦਰ ਜਾਣ ਦਿੱਤਾ ਗਿਆ, ਉਹਨਾਂ ਨੂੰ 2.5 ਘੰਟੇ ਉੱਥੇ ਗੁੰਡਾਗਰਦੀ ਕਰਨ ਦਿੱਤੀ ਗਈ, ਫਿਰ ਸੁਰੱਖਿਅਤ ਲਾਂਘਾ ਪ੍ਰਦਾਨ ਕੀਤਾ ਗਿਆ। ਕੱਲ੍ਹ ਜਦੋਂ ਇਹ ਸਟੂਡੈਂਟ ਜਾਣਾ ਚਾਹੁੰਦੇ ਸੀਗੇ ਤੇ ਇਹਨਾਂ ਦੇ ਜਿਹੜੇ ਵਹੀਕਲ ਸੀ ਉਹ ਰੋਕਾਂ ਲਾ ਕੇ ਰੋਕ ਲਏ ਪੁਲਿਸ ਨੇ, ਦਿੱਲੀ ਦੀ ਪੁਲਿਸ ਨੇ। ਇਹ ਪੈਦਲ ਤੁਰ ਪਏ। ਪੈਦਲ ਜਦੋਂ HRD ਮਿਨਿਸਟਰੀ ਦੇ ਕੋਲੇ ਗਏ ਜੀ, ਕੋਈ ਜ਼ਿੰਮੇਵਾਰ ਵੱਡਾ ਜਿਹੜਾ ਅਧਿਕਾਰੀ ਸੀਗਾ ਜਾਂ ਮਿਨਿਸਟਰ ਨੇ ਤਾਂ ਕੀ ਆਉਣਾ ਸੀਗਾ, ਜ਼ਿੰਮੇਵਾਰ ਅਧਿਕਾਰੀ ਵੀ ਜਿਹੜਾ ਸੀਗਾ ਉਹ ਇਹਨਾਂ ਦੀ ਗੱਲ ਸੁਣਨ ਲਈ ਨਾ ਆਇਆ। ਜਦੋਂ ਗੱਲ ਨਾ ਸੁਣੀ ਗਈ ਤਾਂ ਇਹਨਾਂ ਨੇ ਇਹ ਕਿਹਾ ਕਿ ਰਾਸ਼ਟਰਪਤੀ ਭਵਨ ਵੱਲ ਨੂੰ ਮਾਰਚ ਕਰਨਗੇ। ਪੁਲਿਸ ਨੂੰ ਜਿਹੜੀ ਹੱਥਾਂ ਪੈਰਾਂ ਦੀ ਪਈ ਔਰ ਪੁਲਿਸ ਨੇ ਜਦੋਂ ਇਹਨਾਂ ਨੂੰ ਰੋਕਣਾ ਚਾਹਿਆ ਤੇ ਉੱਥੇ ਧਰਨਾ ਦੇ ਕੇ ਬੈਠ ਗਏ। ਫਿਰ ਉੱਥੋਂ ਪੁਲਿਸ ਦਾ ਡੰਡਾ ਜਿਹੜਾ ਸੀਗਾ ਜੀ ਇੱਕ ਵਾਰੀ ਫੇਰ ਚੱਲਿਆ। ਇਹਦੇ ਵਿੱਚ ਕਾਫੀ ਸਟੂਡੈਂਟ ਜਿਹੜੇ ਜੀ ਉਹ ਜ਼ਖਮੀ ਹੋਏ ਔਰ ਇਹਨਾਂ ਨੂੰ ਚੁੱਕ ਕੇ ਇਸ ਤਰੀਕੇ ਦੇ ਨਾਲ ਜਿਹੜਾ ਜੀ ਸੁੱਟ ਕੇ ਲੈ ਕੇ ਗਏ ਜਿਵੇਂ ਬੁੱਚੜਖਾਨੇ ਡੰਗਰ ਜਿਹੜੇ ਉਹ ਲਿਜਾਣੇ ਹੋਣ। ਔਰ ਬਾਅਦ ਦੇ ਵਿੱਚ ਜਿਹੜਾ ਸੀਗਾ ਜੀ ਇਹਨਾਂ ਨੂੰ ਡਿਟੇਨ ਕੀਤਾ ਗਿਆ ਕੁਝ ਜਿਹੜਾ ਜੀ ਉਹ ਸਮੇਂ ਦੇ ਵਾਸਤੇ। ਅੱਜ ਫੇਰ ਜਿਹੜਾ ਜੀ ਇਹ ਮਾਰਚ ਦਾ ਪ੍ਰੋਗਰਾਮ ਜਿਹੜਾ ਜੀ ਇਹਨਾਂ ਸਟੂਡੈਂਟਸ ਨੇ ਜਿਹੜਾ ਉਹ ਲਿਖਿਆ। ਹੁਣ ਭਾਜਪਾ ਦੇ ਅੰਦਰ ਵੀ ਜਿਹੜੀ ਇਹਦੀ ਗੱਲ ਕਿਤੇ ਨਾ ਕਿਤੇ ਚੱਲਣ ਲੱਗੀ ਆ। ਸਾਬਕਾ ਮਨੁੱਖੀ ਸਰੋਤ ਵਿਕਾਸ ਮੰਤਰੀ ਨੇ ਮੁਰਲੀ ਮਨੋਹਰ ਜੋਸ਼ੀ, ਉਹਨੇ ਵੀ ਇਹ ਜਿਹੜੀ ਮੰਗ ਕੀਤੀ ਆ ਕਿ JNU ਦੇ ਵਾਈਸ ਚਾਂਸਲਰ ਦਾ ਜਗਦੀਸ਼ ਕੁਮਾਰ ਹੈ ਉਹਨੂੰ ਉਹਦੇ ਅਹੁਦੇ ਤੋਂ ਹਟਾਇਆ ਜਾਵੇ। ਇਹ ਵੀ ਕਿਹਾ ਕਿ ਇਹ ਬਹੁਤ ਅਫਸੋਸਨਾਕ ਹੈ ਕਿ ਉਹ ਫੀਸਾਂ ਦੇ ਵਿੱਚ ਵਾਧੇ ਦੇ ਮੁੱਦੇ ਨੂੰ ਖਤਮ ਕਰਨ ਦੀ ਸਰਕਾਰੀ ਤਜਵੀਜ਼ ਨੂੰ ਲਾਗੂ ਨਾ ਕਰਨ ਦੇ ਉੱਤੇ ਜਿਹੜਾ ਜੀ ਉਹ ਅੜ ਗਿਆ। ਔਰ ਜਿਹੜੇ ਵੱਖ-ਵੱਖ ਲੋਕ ਨੇ ਉਹਨਾਂ ਦੇ ਜਿਹੜੇ ਬਿਆਨ ਨੇ ਇਹਦੇ ਉੱਤੇ ਜਾਂ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਜੀ ਉਹ ਖੜਨਾ ਉਹ ਵੀ ਲਗਾਤਾਰ ਜਿਹੜਾ ਜੀ ਉਹ ਜਾਰੀ ਹੈ। ਮੁੰਬਈ ਦੇ ਵਿੱਚ ਜਿਹੜਾ ਜੀ ਉਹ 24 ਆਵਰਸ ਧਰਨਾ ਜਿਹੜਾ ਚੱਲ ਰਿਹਾ, ਜਿਹਦੇ ਵਿੱਚ ਫਿਲਮ ਇੰਡਸਟਰੀ ਤੋਂ ਬਹੁਤ ਸਾਰੇ ਲੋਕ ਜਿਹੜੇ ਜੀ ਉਹ ਲਗਾਤਾਰ ਇਸ ਧਰਨੇ ਦੇ ਵਿੱਚ ਜਿਹੜਾ ਉਹ ਆ ਰਹੇ ਨੇ। ਸਮੁੱਚੇ ਮੁਲਕ ਭਰ ਦੇ ਵਿੱਚ ਲੋਕ ਜਿਹੜੇ ਜੀ ਉਹ ਸੜਕਾਂ ਦੇ ਉੱਤੇ ਆਏ ਹੋਏ ਨੇ। ਮੈਕਸੀਮਮ ਜਿਹੜੀਆਂ ਯੂਨੀਵਰਸਿਟੀਜ਼ ਨੇ ਉਹਨਾਂ ਦੇ ਵਿੱਚ ਇਹ ਰੋਸ ਪ੍ਰਦਰਸ਼ਨ ਲਗਾਤਾਰ ਜਿਹੜੇ ਜੀ ਉਹ ਜਾਰੀ ਨੇ। ਪਰ ਹੈਰਾਨਗੀ ਵਾਲੀ ਗੱਲ ਇਹ ਆ ਕਿ ਅਜੇ ਤੱਕ ਵੀ ਕਿਸੇ
ਉੱਚ ਅਹੁਦੇ ਦੇ ਉੱਤੇ ਜ਼ਿੰਮੇਵਾਰ ਵਿਅਕਤੀਆਂ ਦਾ ਕੋਈ ਬਿਆਨ ਇਹਦੇ ਉੱਤੇ ਨਹੀਂ ਆਇਆ। ਔਰ ਮੈਂ ਕੱਲ ਵੀ ਜਿਹੜੀ ਗੱਲ ਕੀਤੀ ਸੀਗੀ ਕਿ ਜਿਹੜੇ ਚੀਫ ਜਸਟਿਸ ਨੇ ਜੀ ਉਹਨਾਂ ਦੀ ਟਿੱਪਣੀ ਵੀ ਇਹਦੇ ਉੱਤੇ ਜਿਹੜੀ ਆ ਗਈ ਹੋਈ ਆ। ਅਜੇ ਵੀ ਸਰਕਾਰ ਬਿਲਕੁਲ ਕੰਨ ਮੂੰਹ ਵਲੇਟ ਕੇ ਬੈਠੀ ਹੋਈ ਹੈ। ਜੀ ਜੀ ਬਿਲਕੁਲ। ਇਹੀ ਨਹੀਂ ਇਕੱਲਾ ਪੰਨੂ ਜੀ ਵੀ ਮੈਨੂੰ ਲੱਗਦਾ ਜਿਹੜੇ ਸਾਹਿਤਕਾਰ ਅਤੇ ਹੋਰ ਜਿਹੜੇ ਆਪਣੇ ਆਪ ਨੂੰ ਜਿਹੜੇ ਬ੍ਰੇਨ ਵਾਲੇ ਕਹਿੰਦੇ ਨੇ ਵੀ ਅਸੀਂ ਬਹੁਤ ਜ਼ਿਆਦਾ ਸੋਚਣ ਵਾਲੇ ਹਾਂ, ਉਹਨਾਂ ਦੇ ਵੱਲੋਂ ਵੀ ਬਹੁਤ ਘੱਟ ਕੋਈ ਟਿੱਪਣੀਆਂ ਜਾਂ ਉਹਨਾਂ ਵੱਲੋਂ ਕੁਛ ਸੁਣਿਆ ਜਾ ਰਿਹਾ। ਜੇ ਪੰਜਾਬ ਦੀ ਤੁਸੀਂ ਗੱਲ ਕਰਦੇ ਹੋ ਤੇ ਯੈਸ, ਪੰਜਾਬ ਦੇ ਲੋਕ ਤਾਂ ਪਤਾ ਨਹੀਂ ਕਿੱਥੇ ਜਿਹੜਾ ਜੀ ਉਹ ਸੁੱਤੇ ਪਏ ਆ। ਇਹ ਐਜੀਟੇਸ਼ਨਸ ਸਮੁੱਚੇ ਮੁਲਕ ਭਰ ਦੇ ਵਿੱਚ ਹੋ ਰਹੀਆਂ ਨੇ, ਪਰ ਪੰਜਾਬ 'ਚ ਟਾਵੀਆਂ ਨੇ ਇਹ ਜਿਹੜੀਆਂ ਦੀ ਕਿਤੇ ਕਿਤੇ ਉਹਦੇ ਵਿੱਚ ਆਮ ਲੋਕਾਂ ਦਾ ਇਕੱਠ ਹੁੰਦੀ ਦਾ। ਇੱਥੋਂ ਦੀਆਂ ਕਲਮਾਂ ਜਿਹੜੀਆਂ ਇਹ ਕਹਿੰਦੀਆਂ ਨੇ ਕਿ ਫਲਾਂ ਮੁਲਕ ਦਾ ਮੈਨੂੰ ਸੁਨੇਹਾ ਆ ਗਿਆ ਜੀ, ਮੈਂ ਉੱਥੇ ਪੇਪਰ ਪੜ੍ਹਨ ਜਾਣਾ, ਫਲਾਂ ਮੁਲਕ ਦਾ ਸੁਨੇਹਾ ਆ ਗਿਆ। ਵਿਸ਼ਵ ਕਾਨਫਰੰਸਾਂ ਦੇ ਵਿੱਚ ਉੱਭ ਕੇ ਹਿੱਸਾ ਲੈਣ ਵਾਲੇ ਔਰ ਇਹ ਦੱਸਣ ਵਾਲੇ ਕਿ ਉਹਨਾਂ ਦੀ ਆਵਾਜ਼, ਉਹਨਾਂ ਦੀ ਕਲਮ, ਉਹਨਾਂ ਦੀਆਂ ਲਿਖਤਾਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਪੜ੍ਹੀਆਂ ਜਾਂਦੀਆਂ ਨੇ। ਮਸਲਾ ਉਹਨਾਂ ਨੂੰ ਜਿਹੜਾ ਜੀ ਉਹ ਮੁਲਕ ਦਾ ਨਹੀਂ ਦਿਸ ਰਿਹਾ। ਹਰ ਗੱਲ ਦੇ ਉੱਤੇ ਬੰਦੇ ਮਾਰਨ ਦਾ ਦਾਅਵਾ ਕਰਨ ਵਾਲੇ ਜਿਹੜੇ ਸਿੰਗਰ ਨੇ, ਉਹ ਪੰਜਾਬੀ ਫਿਲਮ ਇੰਡਸਟਰੀ ਹਰ ਹਫ਼ਤੇ 1-2 ਫਿਲਮਾਂ ਰਿਲੀਜ਼ ਹੁੰਦੀਆਂ ਨੇ, ਇਹਨਾਂ ਦੇ ਵਿੱਚੋਂ ਕੋਈ ਨਹੀਂ ਜਿਹੜਾ ਜੀ ਉਹ ਲੱਭ ਰਿਹਾ, ਜਿਵੇਂ ਇਹ ਮਸਲਾ ਉਹਨਾਂ ਦਾ ਹੋਵੇ ਹੀ ਨਾ ਜੀ। ਜੀ ਬਿਲਕੁਲ, ਇਹ ਬੜੀ ਅਫਸੋਸ ਵਾਲੀ ਗੱਲ ਆ। ਪੰਜਾਬੀ ਕਿਸੇ ਟਾਈਮ ਦੇ ਉੱਤੇ ਜਾਣੇ ਜਾਂਦੇ ਸੀਗੇ ਵੀ ਜਦੋਂ ਵੀ ਕੁਛ ਇੱਦਾਂ ਦਾ ਪੁੱਠਾ ਸਿੱਧਾ ਹੁੰਦਾ ਤੇ ਮੋਹਰੇ ਜਾ ਕੇ ਡਟਦੇ ਨੇ, ਪਰ ਇਸ ਵਾਰ ਕਿਤੇ ਨਾ ਕਿਤੇ ਬਹੁਤ ਪਿੱਛੇ ਰਹਿ ਗਏ ਨੇ। ਅਗਲੀ ਜਿਹੜੀ ਪੰਨੂ ਜੀ ਗੱਲ ਕਰਦੇ ਜਾਈਏ ਤਾਂ ਕਹਿੰਦੇ ਇੱਥੋਂ ਦੇ ਜਿਹੜੇ ਭਾਰਤ ਦੇ ਜਿਹੜੇ ਨੇਤਾ ਆ ਉਹਨਾਂ ਨੂੰ ਤਾਂ ਕਹਿੰਦੇ ਅਜੇ ਵੀ ਕਸ਼ਮੀਰ ਨਹੀਂ ਜਾਣ ਦਿੱਤਾ ਜਾ ਰਿਹਾ, ਪਰ ਮੋਦੀ ਹੁਣੀ ਇੱਕ ਵਾਰੀ ਫੇਰ ਬਾਹਰਲੇ ਮੁਲਕ ਦੇ ਜਿਹੜੇ ਲੀਡਰ ਆ ਉਹਨਾਂ ਨੂੰ ਕਸ਼ਮੀਰ ਜਿਹੜੇ ਘੱਲ ਰਹੇ ਨੇ। ਇਹ ਹੁਣ ਪਤਾ ਨਹੀਂ ਕਿਹੜੀ ਫੋਟੋ ਉੱਥੇ ਖਿਚਾਉਣੀ ਆ। ਬਿਲਕੁਲ ਜੀ, ਐਕਚੁਅਲੀ ਜਿਹੜੇ ਕੁਝ ਗਏ ਵੀ ਨੇ ਜੰਮੂ ਕਸ਼ਮੀਰ ਦੇ ਵਿੱਚ, ਉਹ ਸੁਪਰੀਮ ਕੋਰਟ ਤੋਂ ਪਰਮਿਸ਼ਨ ਲੈ ਕੇ ਜੀ, ਸੁਪਰੀਮ ਕੋਰਟ ਨੇ ਜਦੋਂ ਉਹਨਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਤੇ ਤਾਂ ਸਰਕਾਰ ਨੇ ਉਹਨਾਂ ਨੂੰ ਜਾਣ ਦਿੱਤਾ, ਨਹੀਂ ਤਾਂ ਨੇਤਾਵਾਂ ਨੂੰ ਏਅਰਪੋਰਟ ਤੋਂ ਮੋੜ ਦਿੱਤਾ ਜਿਹੜਾ ਦੀ ਗਿਆ। ਕਿੰਨਿਆਂ ਨੂੰ ਮੋੜਿਆ ਗਿਆ ਕਿ ਨਹੀਂ ਤੁਸੀਂ ਉੱਥੇ ਹਿੱਸਾ ਨਹੀਂ ਜਿਹੜਾ ਜੀ ਉਹ ਲੈ ਸਕਦੇ। ਇਹ ਕਿਹਾ ਜਾ ਰਿਹਾ ਕਿ ਸਭ ਕੁਝ ਠੀਕ ਠਾਕ ਆ ਉੱਥੇ। ਇਹ ਦੂਸਰੀ ਵਾਰੀ ਆ ਜਦੋਂ ਇਹ ਜੰਮੂ ਕਸ਼ਮੀਰ ਦੇ ਰਾਜ ਦਾ ਦਰਜਾ ਖਤਮ ਕੀਤੇ ਜਾਣ ਤੋਂ ਬਾਅਦ 15 ਮੁਲਕਾਂ ਦੇ ਜਿਹੜੇ ਸਫੀਰ ਸੀਗੇ ਜੀ, ਉਹਨਾਂ ਨੂੰ ਵਾਦੀ ਦਾ ਦੌਰਾ ਜਿਹੜਾ ਜੀ ਉਹ ਕਰਵਾਇਆ ਗਿਆ। ਇਹਨਾਂ ਨੇ ਕੁਛ ਚੋਣਵੇਂ ਸਿਆਸੀ ਨੁਮਾਇੰਦੇ ਜਿਨ੍ਹਾਂ ਨੂੰ ਉਹਨਾਂ ਨੇ ਕਿਹਾ ਸੀਗਾ ਮੋਹਤਬਰਾਂ ਤੇ ਫੌਜੀ ਅਧਿਕਾਰੀਆਂ ਦੇ ਨਾਲ ਮੁਲਾਕਾਤ ਜਿਹੜੀ ਜੀ ਉਹ ਕੀਤੀ। ਇਹਦੇ ਵਿੱਚ ਭਾਰਤ ਲਈ ਅਮਰੀਕਨ ਸਫੀਰ ਕੈਨਥ ਜਸਟਰ ਵੀ ਜਿਹੜੇ ਜੀ ਉਹ ਸ਼ਾਮਲ ਸੀਗੇ। ਕੁਝ 7 ਘੰਟੇ ਦੇ ਕਰੀਬ ਇਹਨਾਂ ਨੇ ਸ਼੍ਰੀਨਗਰ ਦੇ ਵਿੱਚ ਜਿਹੜਾ ਜੀ ਉਹ ਬਿਤਾਏ। ਵਿਦੇਸ਼ ਮਾਮਲਿਆਂ ਦੇ ਬਾਰੇ ਮੰਤਰਾਲੇ ਦੇ ਵੱਲੋਂ ਇਹਦਾ ਪ੍ਰਬੰਧ ਕੀਤਾ ਗਿਆ ਸੀਗਾ। ਇਸ ਵਾਰੀ ਇਹ ਹੋਇਆ ਕਿ ਜਿਹੜੇ ਬੇੜੇ ਵਗੈਰਾ ਨੇ ਜੀ ਉੱਥੇ, ਉਹਨਾਂ ਦੇ ਵਿੱਚ ਇਹਨਾਂ ਨੂੰ ਝੂਟੇ ਨਹੀਂ ਦਵਾਏ ਗਏ, ਕਿਉਂਕਿ ਪਿਛਲੀ ਵਾਰੀ ਉਹ ਬਹੁਤ ਕੰਟਰੋਵਰਸੀ ਜਿਹੜੀ ਜੀ ਉਹ ਛਿੜ ਗਈ ਸੀਗੀ। 15 ਮੁਲਕਾਂ ਦੇ ਸਫੀਰਾਂ ਨੂੰ ਕਸ਼ਮੀਰ ਲਿਜਾਣ ਦਾ ਮਕਸਦ ਉਹਨਾਂ ਨੂੰ ਕੇਂਦਰ ਸਰਕਾਰ ਦੇ ਵੱਲੋਂ ਵਾਦੀ ਦੇ ਹਾਲਾਤ ਆਮ ਵਰਗੇ ਬਣਾਉਣ ਲਈ ਕੀਤੇ ਯਤਨ ਜਿਹੜੇ ਸੀਗੇ ਜੀ ਉਹ ਵਿਖਾਉਣਾ ਸੀਗਾ ਸਰਕਾਰੀ ਤੌਰ ਦੇ ਉੱਤੇ। ਇਹ ਜਿਹੜਾ ਜੀ ਤੈਅਸ਼ੁਦਾ ਫੇਰੀ ਆ ਕੇ ਇਹ ਕਿਹਾ ਜਾ ਰਿਹਾ ਜੀ ਕਾਂਗਰਸ ਦੇ ਵੱਲੋਂ ਕਿ ਇਹ ਤਾਂ ਪ੍ਰੀ ਪਲੈਨਡ ਫੇਰੀ ਆ ਕਿ ਕਿੱਥੇ ਲੈ ਕੇ ਜਾਣਾ, ਕਿੱਥੇ ਜਿਹੜਾ ਜੀ ਉਹ ਨਹੀਂ। ਉਹ ਕਹਿੰਦੇ ਸਾਡੇ ਆਗੂਆਂ ਨੂੰ ਤਾਂ ਅਜੇ ਵੀ ਪਰਮਿਸ਼ਨ ਨਹੀਂ ਦੇ ਰਹੇ। ਦੂਜੇ ਪਾਸੇ ਕੇਂਦਰ ਦੀ ਸਰਕਾਰ ਕਹਿੰਦੀ ਆ ਕਿ ਇਹ ਕੋਈ ਪ੍ਰੀ ਪਲੈਨਡ ਫੇਰੀ ਨਹੀਂ ਸੀਗੀ। ਇਹ ਜਿਹੜੇ ਸੀਗੇ ਜੀ ਜਿਹੜਾ ਇੱਥੇ ਪਹੁੰਚੇ ਸ਼੍ਰੀਨਗਰ ਦੇ ਵਿੱਚ, ਉੱਥੇ ਉਪ ਰਾਜਪਾਲ ਦੇ ਵੱਲੋਂ ਇਹਨਾਂ ਦੇ ਵਾਸਤੇ ਜਿਹੜਾ ਜੀ ਉਹ ਖਾਣੇ ਦਾ ਇੰਤਜ਼ਾਮ ਕੀਤਾ ਗਿਆ ਸੀਗਾ। ਔਰ ਇਹ ਕਿਹਾ ਗਿਆ ਕਿ ਜਿੱਥੇ ਕੁਝ ਖਾਸ ਥਾਵਾਂ ਸਨ ਜਿਹੜੀਆਂ ਇਹਨਾਂ ਨੂੰ ਵਿਖਾਈਆਂ ਗਈਆਂ, ਹਰ ਜਗ੍ਹਾ ਦੇ ਉੱਤੇ ਜਾਣ ਦੀ ਔਰ ਆਮ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਇਹਨਾਂ ਨੂੰ ਕੋਈ ਪਰਮਿਸ਼ਨ ਜਿਹੜੀ ਉਹ ਨਹੀਂ ਸੀਗੀ। ਜਿਹੜੇ ਇਹ ਸੀਗੇ ਜੀ ਇਹਨਾਂ ਨੂੰ ਸਿੱਧਾ ਫੌਜੀ ਛਾਉਣੀ ਲਿਜਾਇਆ ਗਿਆ ਪਹਿਲਾਂ, ਔਰ ਉੱਥੇ ਉੱਚ ਅਧਿਕਾਰੀਆਂ ਦੇ ਨਾਲ ਮਿਲਾਇਆ ਗਿਆ। ਉੱਚ ਅਧਿਕਾਰੀ ਥੋੜ੍ਹੀ ਕਹਿਣਗੇ ਕਿ ਉੱਥੇ ਜਿਹੜੀਆਂ ਜੀ ਉਹ ਕੀ ਮੁਸ਼ਕਲਾਂ ਨੇ, ਔਰ ਉਹਨਾਂ ਨੇ ਇਹ ਦੱਸਿਆ ਕਿ ਪਾਕਿਸਤਾਨ ਵਾਲੀ ਸਾਈਡ ਤੋਂ ਕਿਹੜੀਆਂ ਮੁਸ਼ਕਲਾਂ ਜਿਹੜੀਆਂ ਜੀ ਉਹ ਆਉਂਦੀਆਂ ਨੇ। ਜਿਨ੍ਹਾਂ ਨੂੰ ਇਹਨਾਂ ਨੂੰ ਮਿਲਾਇਆ ਗਿਆ ਉਹਦੇ ਵਿੱਚ ਸਾਬਕਾ ਮੰਤਰੀ ਅਲਤਾਫ ਬੁਖਾਰੀ ਤੇ PDP ਦੇ ਕੁਝ ਜਿਹੜੇ ਜੀ ਉਹ ਮੈਂਬਰ ਸ਼ਾਮਲ ਨੇ। ਉਹਨਾਂ ਨੇ ਕੀ ਇਹਨਾਂ ਨੂੰ ਦੱਸਿਆ, ਇਹ ਕੋਈ ਜਿਹੜੀ ਜੀ ਉਹ ਸਾਹਮਣੇ ਕਹਾਣੀ ਨਹੀਂ ਆਈ। ਜਿਹੜੀ PDP ਹੈ ਜੀ ਉਹ ਇਹ ਕਹਿੰਦੀ ਹੈ ਕਿ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਜਿਹੜਾ ਦੂਜੇ ਬੈਚ ਨੂੰ ਕਸ਼ਮੀਰ ਦੇ ਹਾਲਾਤ ਦੇਖਣ ਦੀ ਆਗਿਆ ਦਿੱਤੀ ਗਈ ਸੀ, ਜਿਹੜੀ ਕਿ ਸਰਕਾਰ ਵੱਲੋਂ ਆਪੇ ਲਾਈਆਂ ਪਾਬੰਦੀਆਂ ਨੂੰ ਆਮ ਵਾਂਗ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਜਿਹੜੀ ਹੈ ਜੀ ਉਹ ਜਾਪਦੀ ਹੈ।
ਔਰ ਜਿਹੜੇ ਉੱਥੇ ਕੈਦ ਕੀਤੇ ਹੋਏ ਨੇ ਘਰਾਂ ਦੇ ਵਿੱਚ ਸਿਆਸੀ ਆਗੂ ਜਾਂ ਜਿਹੜੇ ਆਮ ਲੋਕ, ਕਿਉਂਕਿ ਸਭ ਤੋਂ ਵੱਡੀ ਜੇਲ੍ਹ ਕਹੀ ਜਾ ਰਹੀ ਹੈ ਦੁਨੀਆ ਦੀ, ਜਿਹੜੀ ਕਿਸਮ ਦੇ ਨਾਲ ਜਿਹੜੇ ਲੋਕ ਅਜੇ ਵੀ ਅੰਦਰਾਂ ਦੇ ਵਿੱਚ ਜਿਹੜੇ ਜੀ ਉਹ ਤਾੜੇ ਹੋਏ ਨੇ, ਔਰ ਜਿਹੜਾ ਜ਼ਬਰ ਆ ਜੀ ਉਹ ਵੀ ਉਸੇ ਤਰੀਕੇ ਦੇ ਨਾਲ ਜਾਰੀ ਆ। ਇਹ ਇੰਨਾ ਹੈ ਕਿ ਸਰਕਾਰੀ ਦੌਰਾ ਜੀ ਉਹ ਕਿੰਨਾ ਕੁ ਜਿਹੜਾ ਉਹ ਘੱਟ ਕਰ ਸਕਦਾ, ਜਾਂ ਵਿਦੇਸ਼ਾਂ ਦੇ ਜਿਹੜੇ ਇਹ ਸਫੀਰ ਨੇ ਕੀ ਉਹ ਰੀਅਲ ਜਿਹੜੀ ਆ ਜੀ ਉਹ ਉਹਨੂੰ ਸਮੱਸਿਆ ਸਮਝਣਗੇ। ਇਹ ਤਾਂ ਹੈ ਨਹੀਂ ਜੀ ਕਿ ਇਹ ਜਿਹੜੇ ਜੀ ਉਹ ਪੱਥਰ ਦੇ ਬਣੇ ਹੋਏ ਨੇ ਜਿਨ੍ਹਾਂ ਨੂੰ ਰੀਅਲ ਕਹਾਣੀ ਜਿਹੜੀ ਉਹ ਸਮਝ ਨਹੀਂ ਆਊਗੀ। ਪਰ ਸਵਾਲ ਫਿਰ ਇਹ ਉੱਠਦਾ ਜੀ ਕਿ ਕਿਉਂਕਿ ਮੁਲਕਾਂ ਦੇ ਨਾਲ ਜਿਹੜੇ ਜੀ ਉਹ ਸੰਬੰਧ ਨੇ ਉਹਨਾਂ ਦੇ ਉੱਤੇ ਕੋਈ ਅਸਰ ਜਿਹੜਾ ਉਹ ਨਾ ਪਵੇ, ਤਾਂ ਕਰਕੇ ਜਿਹੜਾ ਜੀ ਇਹ ਹੋ ਸਕਦਾ ਕਿ ਇਹ ਆਪਣਾ ਮੂੰਹ ਜਿਹੜਾ ਉਹ ਬੰਦ ਰੱਖਣ। ਪਰ ਜਿੰਨਾ ਕਿ ਇਹਦਾ ਰੌਲਾ ਰੱਪਾ ਜਿਹੜਾ ਜੀ ਉਹ ਪੈ ਗਿਆ ਫੇਰੀ ਦਾ, ਜਾਂ ਜਿਹੜਾ ਜੀ ਉਹ ਪੈ ਰਿਹਾ, ਉਹਦੇ ਵਿੱਚ ਸਰਕਾਰੀ ਪੱਖ ਜਿਹੜਾ ਜੀ ਉਹ ਉਗੜਦਾ ਕਿਸੇ ਜਗ੍ਹਾ ਦੇ ਉੱਤੇ ਨਜ਼ਰ ਨਹੀਂ ਆ ਰਿਹਾ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪੰਨੂ ਜੀ ਕਹਿੰਦੇ ਮੁੱਖ ਮੰਤਰੀ ਦਾ ਹੁਣ ਜਿਹੜਾ ਘਰ ਘੇਰਨਗੇ ਆਮ ਆਦਮੀ ਪਾਰਟੀ ਵਾਲੇ, ਤੇ ਕਹਿੰਦੇ ਜਿਹੜੇ ਮੁੱਖ ਮੰਤਰੀ ਦੇ ਖੁਦ ਦੇ ਮੰਤਰੀਆਂ ਨੇ ਉਹਨਾਂ ਨੂੰ ਘੇਰਿਆ ਬਿਜਲੀ ਦੀਆਂ ਜਿਹੜੀਆਂ ਕੀਮਤਾਂ ਨੂੰ ਲੈ ਕੇ। ਬਿਜਲੀ ਬਿਜਲੀ ਦਾ ਜਿਹੜਾ ਮੁੱਦਾ ਜੀ ਇਹ ਬਹੁਤ ਵੱਡਾ ਮੁੱਦਾ ਇਸ ਵੇਲੇ ਬਣਦਾ ਨਜ਼ਰ ਆ ਰਿਹਾ ਪੰਜਾਬ ਦੇ ਵਿੱਚ। ਪਰ ਸਵਾਲ ਫਿਰ ਉਹ ਖੜਾ ਹੋ ਜਾਂਦਾ ਵੀ ਜਿਹੜੇ ਆਪਾਂ ਗੱਲ ਕਰਕੇ ਹਟੇ ਆ CAA ਦਾ ਵਿਰੋਧ, NRC ਦਾ ਵਿਰੋਧ, ਤੇ ਜਾਂ ਫਿਰ ਜਿਹੜੀ JNU ਦੇ ਵਿੱਚ ਹੋਈ ਹਿੰਸਾ ਜੀ ਉਹਦੇ ਵਾਸਤੇ ਕਿੰਨੇ ਕੁ ਪੰਜਾਬੀ ਜਿਹੜਾ ਜੀ ਉੱਠ ਕੇ ਖੜੇ ਹੋਏ ਆ, ਕਿਉਂਕਿ ਹਾਲਾਤ ਪੰਜਾਬੀਆਂ ਦੇ ਅਜਿਹੇ ਬਣਾ ਦਿੱਤੇ ਗਏ ਆ ਜੀ ਕਿ ਇਹ ਬੋਲਣ ਜੋਗੇ ਰਹੇ ਨਹੀਂ ਗੇ ਜੀ। ਅੱਜ ਆਮ ਆਦਮੀ ਪਾਰਟੀ ਨੇ ਸੱਦਾ ਜਿਹੜਾ ਜੀ ਉਹ ਦਿੱਤਾ ਹੋਇਆ, ਉਹਨਾਂ ਨੂੰ ਘਰ ਦੇ ਨੇੜੇ ਜਿਹੜੇ ਤਾਂ ਨਹੀਂ ਜਾਣ ਦੇਣਾ ਜੀ ਪੁਲਿਸ ਰੋਕਾਂ ਜਿਹੜੀਆਂ ਜੀ ਉਹ ਲਾਊਗੀ ਪੰਜਾਬ ਭਵਨ ਦੇ ਨੇੜੇ। ਪੰਜਾਬ ਭਵਨ ਤੋਂ ਇਹ ਜਿਹੜਾ ਜੀ ਜਾਣ ਦੀ ਕੋਸ਼ਿਸ਼ ਕਰਨਗੇ ਮੁੱਖ ਮੰਤਰੀ ਦੇ ਘਰ ਵੱਲ ਨੂੰ। ਪਹਿਲਾਂ ਇਹ ਜਿਹੜਾ ਜੀ 7 ਤਰੀਕ ਨੂੰ ਰੱਖਿਆ ਹੋਇਆ ਸੀਗਾ, ਪਰ ਇੱਥੇ ਮੌਸਮ ਖਰਾਬ ਰਿਹਾ ਕਾਫੀ, ਜਿਹਦੇ ਕਰਕੇ ਇਹ ਚੇਂਜ ਕੀਤਾ ਗਿਆ ਸੀਗਾ। ਅੱਜ ਆਮ ਆਦਮੀ ਪਾਰਟੀ ਜਿਹੜੀ ਵਿਰੋਧੀ ਧਿਰ ਹੈ ਉਹਨੇ ਮੁੱਖ ਮੰਤਰੀ ਦਾ ਘਰ ਜਿਹੜਾ ਜੀ ਉਹ ਘੇਰਨਾ, ਜਿਹੜੇ ਬਿਜਲੀ ਦੇ ਮਾਮਲੇ ਦੇ ਉੱਤੇ ਬਿਜਲੀ ਦੇ ਵਧੇ ਰੇਟਾਂ ਤੇ ਲਗਾਤਾਰ ਵਧ ਰਹੇ ਰੇਟਾਂ। ਪੰਜਾਬ ਇਸ ਵੇਲੇ ਮੁਲਕ ਭਰ ਦੇ ਵਿੱਚੋਂ ਸਭ ਤੋਂ ਮਹਿੰਗੀ ਬਿਜਲੀ ਵਾਲਾ ਸੂਬਾ ਜਿਹੜਾ ਜੀ ਉਹ ਬਣਿਆ ਹੋਇਆ। ਪਿਛਲੀ ਸਰਕਾਰ ਦੇ ਵੱਲੋਂ ਕੀਤੇ ਗਏ ਸਮਝੌਤੇ 25 ਵਰ੍ਹਿਆਂ ਦੇ ਇਸ ਵੇਲੇ ਮੁਸੀਬਤ ਦਾ ਕਾਰਨ ਜਿਹੜਾ ਜੀ ਉਹ ਪੰਜਾਬੀ ਲੋਕਾਂ ਦੇ ਵਾਸਤੇ ਜਿਹੜਾ ਜੀ ਬਣ ਗਏ। ਅਮੀਰਾਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਸਿਆਸੀ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ, ਉਹ ਤਾਂ ਬਿੱਲ ਹੀ ਨਹੀਂ ਦਿੰਦੇ। ਇਹ ਤਾਂ ਹਮੇਸ਼ਾ ਜਿਹੜੀ ਜੀ ਗੱਲ ਨਿਕਲਦੀ ਹੈ ਕਿ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਗਾ। ਆਮ ਬੰਦਾ ਜਿਹੜਾ ਜੀ ਉਹ ਇਹਦੇ ਵਿੱਚ ਰਗੜਿਆ ਜਾ ਰਿਹਾ। ਜਿਹੜੇ ਕੱਲ ਜਿਹੜੀ ਮੀਟਿੰਗ ਹੋਈ ਆ ਕੈਬਨਿਟ ਦੀ, ਉਹਦੇ ਵਿੱਚ ਵੀ ਇਹ ਕਿਹਾ ਜਾ ਰਿਹਾ ਕਿ ਜਿਹੜੇ ਮੰਤਰੀ ਸੀਗੇ ਉਹਨਾਂ ਨੇ ਮੁੱਖ ਮੰਤਰੀ ਨੂੰ ਜਿਹੜਾ ਜੀ ਉਹ ਘੇਰਿਆ ਕਿ ਜਿਹੜੇ ਸਮਝੌਤੇ ਕੀਤੇ ਹੋਏ ਆ ਪ੍ਰਾਈਵੇਟ ਥਰਮਲ ਪਲਾਂਟ ਦੇ ਨਾਲ, ਇਹਨਾਂ ਸਮਝੌਤਿਆਂ ਨੂੰ ਰੱਦ ਕਰਨ ਜਾਂ ਰਿਵਿਊ ਜਿਹੜਾ ਜੀ ਉਹ ਕੀਤਾ ਜਾਵੇ। ਕਿਉਂਕਿ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਹੋਰੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਕਾਗਜ਼ ਜਿਹੜਾ ਜੀ ਉਹ ਚੁੱਕੀ ਫਿਰਦੇ ਹੁੰਦੇ ਸੀਗੇ ਕਿ ਜੀ ਇਹਨਾਂ ਸਮਝੌਤਿਆਂ ਨੂੰ ਅਸੀਂ ਰਿਵਿਊ ਕਰਾਂਗੇ, ਅਸੀਂ ਰੱਦ ਕਰਾਂਗੇ। ਹੁਣ ਤਾਂ ਹਾਲਾਤ ਏਡੇ ਮਾੜੇ ਜਿਹੜੇ ਬਣੇ ਪਏ ਆ, ਮੁੱਖ ਮੰਤਰੀ ਹੋਰੀ ਇਸ ਮਾਮਲੇ ਦੇ ਉੱਤੇ ਮੂੰਹ ਹੀ ਨਹੀਂ ਖੋਲ ਰਹੇ। ਸੁਖਬੀਰ ਸਿੰਘ ਬਾਦਲ ਜਿਨ੍ਹਾਂ ਇਹ ਸਮਝੌਤੇ ਕੀਤੇ ਆ ਉਹੀ ਇਹ ਚੈਲੰਜ ਕਰੀ ਜਾਂਦੇ ਆ ਕਿ ਮੁੱਖ ਮੰਤਰੀ 'ਚ ਹਿੰਮਤ ਹੈ ਤਾਂ ਉਹ ਇਹਨਾਂ ਫੈਸਲਿਆਂ ਨੂੰ ਰਿਵਿਊ ਕਰਨ ਜਾਂ ਫਿਰ ਇਹਨਾਂ ਨੂੰ ਰੱਦ ਜਿਹੜਾ ਜੀ ਕਰਨ। ਹਾਲਾਤ ਉਹਨਾਂ ਨੇ ਬਿਲਕੁਲ ਚੁੱਪ ਜਿਹੜੀ ਜੀ ਇਹਨਾਂ ਮੁੱਦਿਆਂ ਦੇ ਉੱਤੇ ਭਾਰੀ ਹੋਈ ਆ। ਔਰ ਇਹ ਕਿਹਾ ਜਾ ਰਿਹਾ ਕਿ ਜਿਹੜੇ ਕੈਬਨਿਟ ਮੰਤਰੀ ਨੇ ਸੁਖਜਿੰਦਰ ਸਿੰਘ ਰੰਧਾਵਾ, ਉਹਨਾਂ ਨੇ ਤਾਂ ਲਿਖਤੀ ਰੂਪ ਦੇ ਵਿੱਚ ਜਿਹੜਾ ਜੀ ਉਹ ਮੁੱਖ ਮੰਤਰੀ ਨੂੰ ਇਹਦੇ ਬਾਰੇ ਕਿਹਾ ਕਿ ਅਸੀਂ ਲੋਕਾਂ ਦੇ ਵਿੱਚ ਜਿਹੜਾ ਜੀ ਉਹ ਕਿਵੇਂ ਜਾਈਏ। ਲੋਕ ਜਿਹੜੇ ਆ ਉਹ ਤਰ੍ਹਾਂ ਜਿਹੜਾ ਜੀ ਉਹ ਕਰ ਰਹੇ ਆ। ਇਹ ਕਿਹਾ ਗਿਆ ਕਿ ਲੋਕਾਂ ਨੂੰ ਰਾਹਤ ਦੇਣ ਦੇ ਵਾਸਤੇ ਸੰਭਵ ਕਦਮ ਜਿਹੜੇ ਜੀ ਉਹ ਚੁੱਕਣਗੇ। ਕੀ ਕਦਮ ਚੁੱਕਣਗੇ, ਕਿਸ ਤਰੀਕੇ ਦੇ ਨਾਲ ਕਦਮ ਤਾਂ ਚੁੱਕਣ ਦੀ ਜਿਹੜੀ ਇਹਦੀ ਵੀ ਲੋੜ ਆ ਨਾ ਜੀ ਕਿ ਤੁਰੰਤ ਇਹਦਾ ਰਿਵਿਊ ਜਿਹੜਾ ਜੀ ਇਹਨਾਂ ਸਮਝੌਤਿਆਂ ਦਾ ਜਿਹੜਾ ਉਹ ਕੀਤਾ ਜਾਵੇ। ਇਹ ਸਮਝੌਤੇ ਨੇ ਜਿਨ੍ਹਾਂ ਦੇ ਕਰਕੇ ਇਸ ਵੇਲੇ 9.5 ਰੁਪਏ ਜਿਹੜੀ ਜੀ ਉਹ ਬਿਜਲੀ ਦਾ ਰੇਟ ਜਿਹੜਾ ਜੀ ਉਹ ਪਹੁੰਚ ਗਿਆ ਹੋਇਆ। ਬਾਦਲ ਦੀ ਸਰਕਾਰ ਦੇ ਸਮੇਂ 2010 ਦੇ ਵਿੱਚ ਪਾਵਰ ਜਨਰੇਸ਼ਨ ਜਿਹੜੀ ਨੀਤੀ ਆ ਉਹਦੇ ਵਿੱਚ ਗਲਤ ਤਬਦੀਲੀ ਕਰਕੇ ਥਰਮਲ ਪਲਾਂਟਾਂ ਨੂੰ ਫਾਇਦਾ ਜਿਹੜਾ ਜੀ ਉਹ ਦਿੱਤਾ ਗਿਆ ਸੀਗਾ। ਪੰਜਾਬ ਦੇ ਵਿੱਚ ਜਿਹੜਾ ਪ੍ਰਾਈਵੇਟ ਤੌਰ ਦੇ ਉੱਤੇ 3 ਥਰਮਲ ਪਲਾਂਟ ਜਿਹੜੇ ਜੀ ਉਹ ਲੱਗੇ ਹੋਏ ਆ, ਜਿਹਦੇ ਉੱਤੇ 25,000 ਕਰੋੜ ਰੁਪਏ ਦਾ ਖਰਚਾ ਹੋਇਆ। ਔਰ ਹੁਣ ਤੱਕ ਸੂਬਾ ਸਰਕਾਰ ਦੇ ਕੋਲੋਂ ਫਿਕਸ ਚਾਰਜ ਦੇ ਰੂਪ ਦੇ ਵਿੱਚ ਤਕਰੀਬਨ 13,000 ਕਰੋੜ ਰੁਪਈਆ ਤੇ 5 ਸਾਲਾਂ ਦੇ ਵਿੱਚ ਕੁੱਲ ਲਾਗਤ ਦਾ 67% ਇਹ ਲੈ ਚੁੱਕੇ ਆ। ਔਰ ਇਹ ਸਮਝੌਤੇ 25 ਸਾਲ ਦੇ ਨੇ।
ਜੇ ਪੰਜਾਬ ਸਰਕਾਰ ਇਹ ਸਮਝੌਤਾ ਨਾ ਕਰਦੀ ਤਾਂ ਇਹਨੂੰ ਸਾਲ 16 ਦੇ ਵਿੱਚ ਦੂਜੇ ਸੂਬਿਆਂ ਦੇ ਕੋਲੋਂ 3.25 ਰੁਪਏ ਯੂਨਿਟ ਬਿਜਲੀ ਮਿਲਦੀ ਸੀ, ਜਿਹੜੀ ਕਿ ਇਸ ਵੇਲੇ 2 ਰੁਪਏ ਪ੍ਰਤੀ ਯੂਨਿਟ ਜਿਹੜੀ ਆ ਜੀ ਉਹ ਮਿਲਣੀ ਆ। ਪਰ ਸੂਬੇ ਦੇ ਜਿਹੜੇ ਖਪਤਕਾਰ ਨੇ ਉਹਨਾਂ ਨੂੰ ਜਿਹੜਾ ਦੀ 9.5 ਰੁਪਏ ਜਿਹੜੀ ਉਹ ਦੇਣੀ ਪੈ ਰਹੀ ਆ। ਔਰ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਸਮਝੌਤਾ ਕਰਨ ਵੇਲੇ ਪਿਛਲੀ ਸਰਕਾਰ ਨੇ ਅੱਖਾਂ ਦੇ ਉੱਤੇ ਪੱਟੀਆਂ ਬੰਨੀਆਂ ਸੀ, ਜੇ ਉਹਨੇ ਬੰਨੀਆਂ ਸੀ ਤਾਂ ਤੁਸੀਂ ਖੋਲ ਲਓ। ਇਹ ਵੀ ਜਿਹੜਾ ਦੀ ਉਹ ਪੱਟੀਆਂ ਨਹੀਂ ਖੋਲ ਰਹੇ। 1300 ਕਰੋੜ ਰੁਪਏ ਦਾ ਹੋਰ ਬੋਝ ਅਜੇ ਜਿਹੜਾ ਦੀ ਉਹ ਪਊਗਾ, ਜਿਹੜਾ ਕਿ 1490 ਕਰੋੜ ਰੁਪਏ ਦਾ ਲੋਕਾਂ ਦੇ ਉੱਤੇ ਪਾ ਦਿੱਤਾ ਗਿਆ ਜੀ। ਤੁਸੀਂ ਲਾ ਕੇ ਚੱਲੋ, ਜੇ ਸਰਕਾਰ ਇਹਦੇ ਉੱਤੇ ਕੁਝ ਨਹੀਂ ਕਰਦੀ ਤਾਂ ਅਗਲੇ ਤਕਰੀਬਨ 1 ਸਾਲ ਦੇ ਵਿੱਚ ਜਿਹੜਾ ਦੀ ਬਿਜਲੀ ਦੇ ਰੇਟ ਜਿਹੜੇ ਆ ਦੀ ਉਹ ਤਕਰੀਬਨ ਜਿਹੜਾ ਦੀ ਉਹ 11 ਰੁਪਏ ਯੂਨਿਟ ਨੂੰ ਚਲੇ ਜਾਣਗੇ। ਦਿੱਲੀ ਜਿਹੜਾ ਕਿ ਇੱਕ ਸਿੰਗਲ ਯੂਨਿਟ ਵੀ ਜਿਹੜਾ ਪ੍ਰੋਡਿਊਸ ਨਹੀਂ ਕਰਦਾ, ਉੱਥੇ 3.5 ਰੁਪਏ ਬਿਜਲੀ ਹੈ ਜੀ ਪਰ ਯੂਨਿਟ। ਦੇਖ ਲਓ ਜੀ ਜੀ। ਤੇ ਲੋਕਾਂ ਨੂੰ ਜਿਹੜਾ ਹੈ ਪਤਾ ਹੀ ਨਹੀਂ ਵੀ ਹੋ ਕੀ ਰਿਹਾ, ਚੱਲ ਕੀ ਰਿਹਾ। ਹੁਣ ਹਾਹਾਕਾਰ ਜਿਹੜੀ ਉਹ ਮਚੀ ਹੋਈ ਆ। ਅਗਲੇ ਜਿਹੜੇ ਪੰਨੂ ਜੀ ਗੱਲ ਕਰਦੇ, ਕਹਿੰਦੇ ਜਿਹੜੇ ਪੁਲਿਸ ਦੇ ਦੁਆਰਾ 2 DSP ਤਾਂ ਭਰਤੀ ਕੀਤੇ ਗਏ ਆ, ਇਸ ਵਾਰ ਜਿਹੜੀ ਮਾਊਂਟ ਐਵਰੈਸਟ ਸਰ ਕਰਨ ਵਾਲਿਆਂ ਨੂੰ ਜਿਹੜਾ ਉਹ ਭਰਤੀ ਕੀਤਾ ਗਿਆ, ਬਾਕੀ ਖੇਡਾਂ ਨੂੰ ਨਕਾਰਿਆ। ਬਿਲਕੁਲ ਜੀ, ਇਹ 2 ਜਿਹੜੇ ਦੀ ਘਰ ਨੌਕਰੀ ਹੈ, ਪਰ ਇਹ ਹੈ ਕਿ ਖਾਸ ਘਰ ਨੌਕਰੀ ਇਹਦਾ ਨਾਂ ਜਿਹੜਾ ਦੀ ਉਹ ਹੋਣਾ ਚਾਹੀਦਾ, ਕਿਉਂਕਿ ਇਹ ਜਿਹੜੇ ਭਰਤੀ ਕੀਤੇ ਗਏ ਆ ਉਹ ਨੇੜਲੇ ਜਿਹੜਾ ਦੀ ਉਹ ਦੱਸੇ ਜਾਂਦੇ ਆ ਮੁੱਖ ਮੰਤਰੀ ਹੋਰਾਂ ਦੇ। ਇਹ ਬਨੀ ਚਾਲ ਜਿਹੜੇ ਦੀ ਉਹਦਾ ਮੁੰਡਾ ਹੈ ਜਿਹੜਾ ਦੀ ਜਿਹਨੂੰ ਭਰਤੀ ਤਾਂ DSP ਕੀਤਾ ਗਿਆ ਜੀ, ਪ੍ਰਿਥਵੀ ਸਿੰਘ ਚਾਹਲ। ਇਹਦੀ ਫਲੋਰ ਤੋਂ ਟ੍ਰੇਨਿੰਗ ਜਿਹੜੀ ਜੀ ਉਹ ਮੁਕੰਮਲ ਹੋ ਚੁੱਕੀ ਹੋਈ ਆ। ਔਰ ਸਿੱਧੇ DSP ਜਿਹੜੇ ਭਰਤੀ ਕੀਤੇ ਗਏ ਆ, ਫਤਿਹ ਸਿੰਘ ਬਰਾੜ ਮੁਕਤਸਰ ਜ਼ਿਲ੍ਹੇ ਦੇ ਪਿੰਡ ਭਾਗਸਰ ਦਾ ਜਿਹੜਾ ਦੀ ਉਹ ਰਹਿਣ ਵਾਲਾ, ਔਰ ਇਹਦੇ ਪਿਤਾ ਸੁਖਵਿੰਦਰ ਸਿੰਘ ਬਰਾੜ PCS ਅਧਿਕਾਰੀ ਨੇ। ਦੋਵੇਂ ਸਨਾਵਰ ਦੇ ਜਿਹੜਾ ਜੀ ਉਹ ਪੜ੍ਹੇ ਹੋਏ ਨੇ, ਔਰ ਇਹ ਸਨਾਵਰੀਆਂ ਦੀ ਜਿਹੜੀ ਇਹਦੀ ਉਹ ਬੱਲੇ ਬੱਲੇ ਆ। ਪਿੰਡਾਂ ਦੇ ਵਿੱਚ ਪੇਂਡੂ ਲੋਕ ਜਿਹੜੇ ਦੀ ਉਹ ਖੇਡਾਂ ਖੇਡਦੇ ਜਿਹੜੀਆਂ, ਜਾਂ ਖੇਡਾਂ ਦੇ ਵਿੱਚ ਜਿਨ੍ਹਾਂ ਦੇ ਨਾਮ ਵੀ ਹੈ, ਉਹਨਾਂ ਦੇ ਮੰਦੇ ਹਾਲ ਨੇ ਜੀ। ਜਿਹੜੇ ਖੇਡਾਂ ਸ਼ੁਰੂ ਹੋ ਰਹੀਆਂ ਨੇ ਅਸਾਮ ਦੇ ਵਿੱਚ, ਖੇਲੋ ਇੰਡੀਆ ਜੀ, ਜਿੱਥੇ ਪ੍ਰਧਾਨ ਮੰਤਰੀ ਨੇ ਜਾਣਾ ਸੀ, ਉਹਦਾ ਪ੍ਰਧਾਨ ਮੰਤਰੀ ਦਾ ਦੌਰਾ ਤਾਂ ਰੱਦ ਕੀਤਾ ਗਿਆ, ਜਿਹੜੀਆਂ ਐਜੀਟੇਸ਼ਨ ਹੋ ਰਹੀਆਂ ਨੇ ਉਹਦੇ ਕਰਕੇ। ਉਹਦੇ ਵਿੱਚ ਜਿਹੜੇ ਪੰਜਾਬ ਦੇ ਖਿਡਾਰੀ ਨੇ, ਇੰਨਾ ਮੰਦਾ ਹਾਲ ਹੈ ਜੀ ਕਿ ਉਹਦੇ ਵਿੱਚ ਆਟੇ ਤੇ ਲੂਣ ਦੇ ਬਰਾਬਰ ਜਿਹੜੇ ਜੀ ਉਹ ਪੰਜਾਬ ਦੇ ਖਿਡਾਰੀ ਨੇ। ਜਿਹੜੇ ਜਾ ਵੀ ਰਹੇ ਆ ਉਹਨਾਂ ਨੂੰ ਜਿਹੜਾ ਦੀ 3rd AC ਦੀਆਂ ਜਿਹੜੀਆਂ ਟਿਕਟਾਂ ਦਿੱਤੀਆਂ ਜਾ ਰਹੀਆਂ ਨੇ, ਉਹਦੇ ਵਾਸਤੇ ਵੀ ਵਿਚਾਰਿਆਂ ਨੂੰ ਮਾਰਾਮਾਰੀ ਜਿਹੜੀ ਦੀ ਉਹ ਕਰਨੀ ਪੈ ਰਹੀ ਹੈ। ਹਰਿਆਣਾ ਖੇਡਾਂ ਦੇ ਖੇਤਰ ਦੇ ਵਿੱਚ ਬਹੁਤ ਅੱਗੇ ਜਿਹੜਾ ਦੀ ਉਹ ਲੰਘ ਗਿਆ, ਛੜੱਪੇ ਮਾਰਦਾ ਹੈ, ਪੰਜਾਬ ਤੋਂ ਅੱਗੇ ਲੰਘ ਗਿਆ। ਪੰਜਾਬ ਦੇ ਕੋਲੇ ਨਾ ਕੋਈ ਚੱਜ ਦਾ ਖੇਡ ਮੰਤਰੀ ਮਿਲਿਆ, ਜਿਨ੍ਹਾਂ ਨੂੰ ਖੇਡਾਂ ਦਾ ਕੁਝ ਪਤਾ ਹੀ ਨਹੀਂ, ਉਹ ਖੇਡ ਮੰਤਰੀ ਲਾਏ ਤੇ ਪਾਲਿਸੀਜ਼ ਜਿਹੜੀਆਂ ਉਹ ਕੀ ਬਣਾਉਣੀਆਂ ਸੀਗੀਆਂ। ਚਫੇਰਿਓਂ ਪੰਜਾਬ ਜਿਹੜਾ ਜੀ ਉਹ ਪਛੜ ਰਿਹਾ। ਪਿੰਡ ਜੌਲਾ ਕਲਾਂ ਲਾਲੜੂ ਦਾ ਦਲਜਿੰਦਰ ਸਿੰਘ ਦਾ ਕਸੂਰ ਜਿਹੜਾ ਜੀ ਇਹ ਆ ਕਿ ਉਹਦੀ ਸਿਆਸੀ ਪਹੁੰਚ ਨਹੀਂ ਹੈਗੀ, ਨਾ ਉਹਦੀ ਕੋਈ ਸਿਫਾਰਿਸ਼। ਉਹ ਸਨਾਵਰ ਦੇ ਸਕੂਲ ਦੇ ਵਿੱਚ ਵੀ ਨਹੀਂ ਪੜ੍ਹਿਆ। ਦਲਜਿੰਦਰ ਨੇ 3 ਵਿਸ਼ਵ ਰਿਕਾਰਡ ਬਣਾਏ ਆ ਜੀ। 2 ਵਰ੍ਹੇ ਪਹਿਲਾਂ ਮਾਊਂਟ ਐਵਰੈਸਟ ਦੀ ਚੋਟੀ ਉਹਨੇ ਸਰ ਕੀਤੀ, ਪਹਿਲਾਂ ਸਮੁੰਦਰ ਥੱਲੇ ਸਾਈਕਲਿੰਗ ਕਰਕੇ ਵਰਲਡ ਰਿਕਾਰਡ ਬਣਾਇਆ, ਫਿਰ ਦੁਬਾਰਾ ਆਪਣਾ ਹੀ ਰਿਕਾਰਡ ਤੋੜਿਆ। ਲਿਮਕਾ ਬੁੱਕ ਦੇ ਵਿੱਚ ਇੱਕ ਵਾਰ, ਏਸ਼ੀਆ ਬੁੱਕ, ਇੰਡੀਆ ਬੁੱਕ, ਯੂਨੀਕ ਬੁੱਕ ਦੇ ਵਿੱਚ 3 ਵਾਰੀ ਉਹਦਾ ਨਾਂ ਦਰਜ ਹੋਇਆ। ਸਰਕਾਰੀ ਸਕੂਲ ਦੇ ਵਿੱਚ ਪੜ੍ਹੇ ਦਲਜਿੰਦਰ ਨੇ 25 ਲੱਖ ਰੁਪਏ ਕਰਜ਼ਾ ਚੁੱਕ ਕੇ ਐਵਰੈਸਟ ਨਾਲ ਮੱਥਾ ਲਾਇਆ। ਨਾ ਕਰਜ਼ਾ ਮੁੜਿਆ, ਨਾ ਮਿਹਨਤ ਦਾ ਮੁੱਲ। ਹੁਣ ਜਿਹੜੇ 3 ਨੌਜਵਾਨਾਂ ਨੂੰ ਸਿੱਧੇ ਤੌਰ ਦੇ ਉੱਤੇ DSP ਭਰਤੀ ਕੀਤਾ, ਜਿਹੜੇ ਮਾਊਂਟ ਐਵਰੈਸਟ ਚੜ੍ਹੇ ਨੇ, ਇਹਨਾਂ ਦੇ ਵਿੱਚੋਂ 2 ਜਣੇ ਸਿੱਧੇ DSP ਬਣਾਏ ਗਏ ਆ, ਔਰ ਇਹਨਾਂ ਦੇ ਵਿੱਚੋਂ 2 ਨੌਜਵਾਨ ਜਿਹੜੇ ਦੀ ਉਹ ਸਨਾਵਰ ਸਕੂਲ ਦੇ ਪੜ੍ਹੇ ਹੋਏ ਆ, ਚੰਗੇ ਘਰਾਣਿਆਂ ਦੇ ਵਿੱਚੋਂ ਨੇ। ਦਲਜਿੰਦਰ ਦੀ ਸਿਆਸੀ ਹੈਸੀਅਤ ਜਿਹੜੀ ਤੇ ਮਾਲੀ ਹੈਸੀਅਤ ਇਹਨਾਂ ਦੇ ਨੇੜੇ ਤੇੜੇ ਵੀ ਨਹੀਂ ਗਈ ਜੀ। 1994 ਦੇ ਵਿੱਚ ਪੰਜਾਬ ਪੁਲਿਸ 'ਚ ਉਹ ਸਿਪਾਹੀ ਭਰਤੀ ਹੋਇਆ, ਫਿਰ ਹੌਲਦਾਰ ਬਣਿਆ, ਔਰ ਉਹ ਲੋਕਲ ਰੈਂਕ ਦੇ ਕੇ ਉਹਨੂੰ ASI ਜਿਹੜਾ ਦੀ ਮੁੜ ਕੇ ਬਣਾਇਆ ਗਿਆ। ਜੇ ਵਿਸ਼ਵ ਰਿਕਾਰਡਾਂ ਦੀ ਗੱਲ ਕਰੀਏ ਤਾਂ ਦਲਜਿੰਦਰ ਦੇ ਰਿਕਾਰਡ ਜਿਹੜੇ ਇਹ ਸਿੱਧੇ ਭਰਤੀ ਜਿਹੜੇ ਕੀਤੇ ਗਏ ਆ, ਇਹਨਾਂ ਦੇ ਨਾਲੋਂ ਕਿਤੇ ਜਿਹੜਾ ਦੀ ਉਹ ਬਿਹਤਰ ਨੇ, ਔਰ ਉਹ ਗਰਾਊਂਡ ਤੋਂ ਉੱਠਿਆ ਹੋਇਆ ਜਿਹੜੇ ਦੀ ਵਿਅਕਤੀ ਆ। ਪਰ ਇਹ ਆ ਕਿ ਅਪਰੋਚ ਹੋਣੀ ਜਿਹੜੀ ਹੈ ਜੀ ਉਹ ਬੜੀ ਜ਼ਰੂਰੀ ਹੈ। ਉਹ ਦਰਖਾਸਤਾਂ ਦੇ ਦੇ ਕੇ ਵਿਚਾਰਾ ਜਿਹੜਾ ਜੀ ਉਹ ਥੱਕ ਗਿਆ। ਕਰਜ਼ਾ ਜਿਹੜਾ ਜੀ ਉਹਨੂੰ ਸੌਣ ਨਹੀਂ ਦਿੰਦਾ ਜੀ। ਉਹ ਕਹਿੰਦਾ ਹੈ ਕਿ ਜਿਹੜਾ ਪਹਾੜਾਂ ਦੀਆਂ ਚੋਟੀਆਂ ਸਰ ਕਰਨ ਵਾਲਾ ਜਿਹੜਾ ਜੀ ਉਹ ਕਹਿੰਦਾ ਉਹਦੇ ਕੋਲੇ ਇੰਨੇ ਜਿਹੜਾ ਜੀ ਉਹ ਸਰਟੀਫਿਕੇਟ ਆ ਕਿ ਇੰਨੇ ਤੇ ਪਹਾੜ ਨਹੀਂ ਹੈਗੇ ਜਿੰਨੀਆਂ ਸਰਟੀਫਿਕੇਟ ਜਿਹੜੇ ਦੀ ਉਹ ਚੁੱਕੀ ਫਿਰਦਾ। ਥਾਂ ਥਾਂ ਦੇ ਉੱਤੇ ਰੌਲਾ ਪਾ ਕੇ ਵੀ ਉਹਦੀ ਵਿਚਾਰੇ ਦੀ ਕੋਈ ਸੁਣਵਾਈ ਜਿਹੜੀ ਜੀ ਉਹ ਨਹੀਂ ਹੋਈ।
ਜਦੋਂ ਕਿ ਦੂਜੇ ਜਿਹੜੇ ਸੀ ਜੀ, ਕਿਉਂਕਿ ਉਹ ਸੋਨੇ ਦਾ ਚਮਚਾ ਮੂੰਹ 'ਚ ਲੈ ਕੇ ਜੰਮੇ ਆ ਜੀ, ਉਹਨਾਂ ਨੂੰ ਨਾਲ ਦੀ ਨਾਲ DSP ਦੇ ਤੌਰ ਦੇ ਉੱਤੇ ਸਿੱਧੀਆਂ ਭਰਤੀਆਂ ਵੀ ਜਿਹੜੀਆਂ ਉਹ ਮਿਲ ਗਈਆਂ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਪੰਨੂ ਜੀ ਗੱਲ ਕਰਦੇ, ਕਹਿੰਦੇ ਲੁਧਿਆਣੇ ਦੇ ਵਿੱਚ ਜਿਹੜੇ ਅਸਲੇ ਦੇ ਲਾਇਸੈਂਸ ਆ ਉਹਨਾਂ ਨੂੰ ਦੁਬਾਰਾ ਜਿਹੜਾ ਆ ਉਹ ਵੈਰੀਫਿਕੇਸ਼ਨ ਪ੍ਰੋਸੈਸ 'ਚੋਂ ਜਿਹੜਾ ਉਹ ਲੰਘਾਇਆ ਜਾ ਰਿਹਾ, ਕਈਆਂ ਦੇ ਕਹਿੰਦੇ ਵੀ ਕੈਂਸਲ ਵੀ ਹੋ ਸਕਦੇ ਨੇ ਹੁਣ। ਬਿਲਕੁਲ ਜੀ, ਲੁਧਿਆਣਾ ਦੇ ਵਿੱਚ 16,000 ਦੇ ਕਰੀਬ ਜਿਹੜਾ ਜੀ ਅਸਲੇ ਦੇ ਲਾਇਸੈਂਸ ਨੇ ਔਰ 19,000 ਦੇ ਕਰੀਬ ਇਹਨਾਂ ਕੋਲੇ ਹਥਿਆਰ ਨੇ, ਕਿਉਂਕਿ ਇੱਕ ਲਾਇਸੈਂਸ ਦੇ ਉੱਤੇ 2 ਹਥਿਆਰ ਜਿਹੜੇ ਜੀ ਉਹ ਚੜ ਸਕਦੇ ਆ। ਕਈ ਇਸ ਤਰ੍ਹਾਂ ਦੇ ਵੀ ਹੈਗੇ ਜੀ ਜਿਨ੍ਹਾਂ ਦੇ ਕੋਲੇ ਇੱਕ ਤੋਂ ਵੱਧ ਹਥਿਆਰ ਨੇ। ਲੁਧਿਆਣਾ ਦੇ ਵਿੱਚ ਕਈ ਲੋਕ ਇਸ ਤਰ੍ਹਾਂ ਦੇ ਹੈਗੇ ਆ, ਲੁਧਿਆਣੇ ਦੇ ਹੋਣ ਕਰਕੇ ਉਹਨਾਂ ਨੇ ਆਪਣਾ ਅਸਲਾ ਲਾਇਸੈਂਸ ਜਿਹੜਾ ਜੀ ਉਹ ਲੁਧਿਆਣੇ ਤੋਂ ਬਣਵਾਇਆ ਹੋਇਆ ਔਰ ਇਸ ਵੇਲੇ ਕਿਸੇ ਹੋਰ ਸ਼ਹਿਰ ਦੇ ਵਿੱਚ ਜਿਹੜਾ ਜੀ ਉਹ ਰਹਿ ਰਹੇ ਆ। ਮਕਾਨ ਦੀ ਰਜਿਸਟਰੀ ਕਿਸੇ ਹੋਰ ਦੇ ਨਾਂ ਦੇ ਉੱਤੇ ਆ, ਉੱਥੇ ਲਾਇਸੈਂਸ ਜਿਹੜੇ ਜੀ ਉਹ ਬਣੇ ਹੋਏ ਆ। ਇਹਦੇ ਵਾਸਤੇ ਵੈਰੀਫਿਕੇਸ਼ਨ ਜਿਹੜੀ ਜੀ ਉਹ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਹੋ ਰਹੀ ਹੈ ਜੀ। ਔਰ ਇਹ ਕਿਹਾ ਜਾ ਰਿਹਾ ਕਿ ਪੁਲਿਸ ਨੇ 2017 ਦੇ ਵਿੱਚ ਵੀ ਸਖਤੀ ਜਿਹੜੀ ਉਹ ਕੀਤੀ ਸੀਗੀ, ਜਿਹਦੇ 670 ਲਾਇਸੈਂਸ ਵਾਲਿਆਂ ਨੂੰ ਨੋਟਿਸ ਭੇਜੇ ਸੀਗੇ, ਜਿਨ੍ਹਾਂ ਦੇ ਵਿੱਚੋਂ 85 ਦੇ ਕਰੀਬ ਅਸਲਾ ਲਾਇਸੈਂਸ ਜਿਹੜੇ ਆ ਜੀ ਉਹ ਰੱਦ ਕੀਤੇ ਗਏ ਆ। 670 ਜਿਹੜੇ ਲਾਇਸੈਂਸ ਹੋਲਡਰ ਨੇ ਉਹਨਾਂ ਦੇ ਲਾਇਸੈਂਸ ਰੱਦ ਕਰਨ ਸੰਬੰਧੀ ਨੋਟਿਸ ਜਾਰੀ ਕੀਤੇ ਗਏ ਸੀਗੇ ਜੀ ਉਸ ਟਾਈਮ ਦੇ ਉੱਤੇ। ਔਰ ਕਿੰਨੇ ਰੱਦ ਹੋਏ ਆ ਇਹਦੀ ਤਾਂ ਬਹੁਤੀ ਡਿਟੇਲ ਨਹੀਂ ਹੈਗੀ, ਪਰ ਇੱਕ ਵਾਰੀ ਫਿਰ ਜਿਹੜਾ ਜੀ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਅਸਲਾ ਰੱਖਣ ਵਾਲਿਆਂ ਦੇ ਉੱਤੇ ਸਖਤੀ ਜਿਹੜੀ ਹੈ ਜੀ ਉਹ ਹੋ ਰਹੀ ਆ। ਔਰ ਪੁਲਿਸ ਨੇ ਬਿਨਾਂ ਜ਼ਰੂਰਤ ਤੋਂ ਅਸਲਾ ਰੱਖਦੇ ਲੋਕਾਂ ਦੀ ਭਾਲ ਦੇ ਵਾਸਤੇ ਇੱਕ ਵਾਰ ਫਿਰ ਤੋਂ ਜਾਂਚ ਦਾ ਕੰਮ ਜਿਹੜਾ ਜੀ ਉਹ ਸ਼ੁਰੂ ਕੀਤਾ, ਜਿਹਦੇ ਤਹਿਤ ਪੁਲਿਸ ਜਿਹੜੀ ਆ ਉਹ ਘਰ ਘਰ ਜਾ ਕੇ ਅਸਲਾ ਜਿਹੜੇ ਹੋਲਡਰ ਨੇ ਉਹਨਾਂ ਦੇ ਲਾਇਸੈਂਸਾਂ ਦੇ ਬਾਰੇ ਦੇ ਵਿੱਚ ਜਿਹੜੀ ਜੀ ਉਹ ਜਾਂਚ ਕਰ ਰਹੀ ਆ ਔਰ ਇਹਦਾ ਸਾਰੀ ਜਿਹੜੀ ਡਿਟੇਲ ਆ ਉਹ ਇਕੱਠੀ ਕੀਤੀ ਜਾ ਰਹੀ ਹੈ, ਜਿਹਨੂੰ 3 ਮਹੀਨੇ ਦੇ ਵਿੱਚ ਪੁਲਿਸ ਕਮਿਸ਼ਨਰ ਨੂੰ ਜਿਹੜਾ ਉਹ ਦਿੱਤਾ ਜਾਊਗਾ। ਅਸਲ ਦੇ ਵਿੱਚ ਜਿਹੜੀਆਂ ਗੋਲੀਆਂ ਚੱਲਣ ਦੀਆਂ ਘਟਨਾਵਾਂ ਨੇ ਉਹ ਲਗਾਤਾਰ ਵੱਧ ਰਹੀਆਂ ਨੇ, ਜਿਹਦੇ ਕਰਕੇ ਸਿਰਫ ਲੁਧਿਆਣਾ ਦੇ ਵਿੱਚ ਹਾਲ ਦੀ ਘੜੀ ਜਿਹੜੀ ਜੀ ਉਹ ਸਖਤੀ ਇਹ ਹੋਈ ਆ। ਪੁਲਿਸ ਜਿਹੜੀ ਇਸ ਗੱਲ ਦਾ ਵੀ ਪਤਾ ਲਾ ਰਹੀ ਹੈ ਕਿ ਪੁਲਿਸ ਨੇ ਅਸਲਾ ਲਾਇਸੈਂਸ ਜਾਰੀ ਕੀਤਾ ਕਿ ਉਹਨੂੰ ਅਸਲਾ ਰੱਖਣ ਦੀ ਜ਼ਰੂਰਤ ਵੀ ਹੈ ਜਾਂ ਨਹੀਂ ਜੀ, ਜਾਂ ਉਹਨੇ ਸਿਰਫ ਟਸ਼ਨ ਦੇ ਵਾਸਤੇ ਜਿਹੜਾ ਜੀ ਉਹ ਰੱਖਿਆ ਹੋਇਆ। ਇਸ ਤੋਂ ਇਲਾਵਾ ਅਸਲਾ ਲਾਇਸੈਂਸ ਰਿਨਿਊ ਕਰਾਉਣ ਦੇ ਵੇਲੇ ਸਿਵਲ ਹਸਪੀਟਲ ਤੋਂ ਡੋਪ ਟੈਸਟ ਉਹਦੇ ਉੱਤੇ ਦਰਜ ਜਿਹੜੇ ਦੀ ਕੇਸਾਂ ਦੀ ਜਾਂਚ ਜਿਹੜੀ ਉਹ ਕੀਤੀ ਜਾਊਗੀ। ਇਹ ਜਿਹੜੇ 2010 ਤੋਂ ਬਾਅਦ ਬਣੇ ਅਸਲਾ ਲਾਇਸੈਂਸ ਨੇ ਉਹਨਾਂ ਦੀ ਜਾਂਚ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਆ। ਉਦੋਂ ਪਹਿਲਾਂ ਜਿਹੜੇ ਬਣੇ ਹੋਏ ਅਸਲਾ ਲਾਇਸੈਂਸ ਨੇ ਉਹਨਾਂ ਦੀ ਜਾਂਚ ਨਹੀਂ। ਅਸਲਾ ਜਿਹੜਾ ਹੈ ਜੀ ਪੰਜਾਬ ਦੇ ਵਿੱਚ ਉਹ ਸਮੱਸਿਆ ਤਾਂ ਜਿਹੜੇ ਉਹ ਬਣਦਾ, ਇੱਕ ਤਾਂ ਜਿਹੜੀਆਂ ਨਿੱਜੀ ਕਿਹੜਾ ਲੋਕ ਕੱਢਦੇ ਆ ਉੱਥੇ, ਦੂਜਾ ਫੁਕਰਪੁਣਾ ਜਿਹੜਾ ਸਭ ਤੋਂ ਵੱਡੀ ਮੁਸੀਬਤ ਪੰਜਾਬੀਆਂ ਦੀ ਬਣ ਰਿਹਾ। ਉਹ ਵਿਆਹਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਗੋਲੀਆਂ ਜਿਹੜੀਆਂ ਦੀ ਉਹ ਚੱਲਦੀਆਂ ਨੇ, ਉਹ ਫੁਕਰਪੁਣੇ ਦੇ ਵਿੱਚ ਹੀ ਜਿਹੜੀਆਂ ਉਹ ਚੱਲਦੀਆਂ ਨੇ। ਇਹ ਜਾਂਚ ਤਾਂ ਵੈਸੇ ਸਿਰਫ ਲੁਧਿਆਣੇ ਦੀ ਹੋ ਰਹੀ, ਹੋ ਤਾਂ ਤਕਰੀਬਨ ਪੰਜਾਬ ਦੀ ਜਿਹੜੀ ਦੀ ਉਹ ਸਾਰੇ ਦੀ ਚਾਹੀਦੀ ਹੈ। ਜਦੋਂ ਪਿਛਲੀ ਅਕਾਲੀ ਸਰਕਾਰ ਸੀ ਤਾਂ ਉਦੋਂ ਰਿਓੜੀਆਂ ਵਾਂਗ ਜਿਹੜੇ ਦੀ ਉਹ ਅਸਲੇ ਦੇ ਲਾਇਸੈਂਸ ਵੰਡੇ ਗਏ ਸੀ। ਇੱਕ ਗੱਲ ਉਦੋਂ ਬੜੀ ਪ੍ਰਸਿੱਧ ਸੀ ਵੀ ਕੋਈ ਉਦੋਂ ਦੇ ਮੁੱਖ ਮੰਤਰੀ ਦੇ ਕੋਲੇ ਗਿਆ ਸੀ ਵੀ ਨੌਕਰੀ ਚਾਹੀਦੀ ਹੈ, ਉਹ ਕਹਿੰਦੇ ਕਾਕਾ ਨੌਕਰੀ ਤਾਂ ਹੈ ਨਹੀਂ, ਉਹ ਅਸਲੇ ਦਾ ਲਾਇਸੈਂਸ ਲੈ ਜਾ। ਜੀ ਜੀ ਜੀ। ਅਗਲੀ ਜਿਹੜੀ ਪੰਨੂ ਜੀ ਗੱਲ ਕਰਦੇ, ਕਹਿੰਦੇ ਬਾਦਲ ਦੇ ਜਿਹੜੇ ਸੁਰੱਖਿਆ ਸਲਾਹਕਾਰ ਦੀ ਮੌਤ ਦਾ ਜਿਹੜਾ ਭੇਦ ਆ ਅਜੇ ਵੀ ਬਰਕਰਾਰ। ਇਹ ਉਹਦਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਸੁਰੱਖਿਆ ਦੇ ਵਿੱਚ ਲੱਗਿਆ ਹੋਇਆ ਜਿਹੜਾ ਸੀਗਾ ਜੀ ਕਰਮਚਾਰੀ, ਉਹਦੀ ਮੌਤ ਜਿਹੜੀ ਹੈ ਜੀ ਉਹ ਇੱਕ ਭੇਦ ਅਜੇ ਬਣੀ ਹੋਈ ਹੈ ਜੀ। ਹਰਜੋਤ ਸਿੰਘ ਢਿੱਲੋਂ ਇਹਦਾ ਨਾਮ ਸੀਗਾ ਔਰ ਜਿਹੜੇ ਪਿੰਡ ਵਾਸੀ ਨੇ, ਕਿਉਂਕਿ ਇਹ ਬਾਦਲ ਪਿੰਡ ਦਾ ਹੀ ਜਿਹੜਾ ਜੀ ਉਹ ਰਹਿਣ ਵਾਲਾ ਸੀਗਾ। ਪ੍ਰਕਾਸ਼ ਸਿੰਘ ਬਾਦਲ ਜਿਹੜੇ ਸਾਬਕਾ ਮੁੱਖ ਮੰਤਰੀ ਨੇ, ਉਹਨਾਂ ਨੇ ਤੈਨੂੰ ਆਪਣੇ ਜਿਹੜਾ ਸੁਰੱਖਿਆ ਕਰਦਾ ਅਮਲਾ ਉਹਦੇ ਵਿੱਚ ਜਿਹੜੀ ਜੀ ਉਹ ਜਗ੍ਹਾ ਦਿੱਤੀ ਹੋਈ ਸੀ। ਜੇ ਫੋਟੋਆਂ ਦੇ ਰੂਪ ਦੇ ਵਿੱਚ ਵੇਖੋ ਤੇ ਉਹ ਸਾਬਕਾ ਮੁੱਖ ਮੰਤਰੀ ਦੇ ਸੱਜੇ ਪਾਸੇ ਹਮੇਸ਼ਾ ਨਾਲ ਜਿਹੜਾ ਜੀ ਉਹ ਖੜਾ ਨਜ਼ਰ ਆਉਂਦਾ ਸੀਗਾ। ਇਹ ਜਦੋਂ ਕੱਲ ਇਹ ਘਟਨਾ ਜਿਹੜੀ ਵਾਪਰੀ ਆ, ਜਦੋਂ ਇਹ ਡੈੱਡ ਬੋਡੀ ਮਿਲੀ ਆ, ਤੇ ਜਿਹੜੇ ਪਿੰਡ ਵਾਲੇ ਨੇ ਉਹ ਅਜੇ ਵੀ ਇਸ ਗੱਲ ਦੇ ਉੱਤੇ ਯਕੀਨ ਨਹੀਂ ਕਰਦੇ ਕਿ ਉਹ ਖੁਦਕੁਸ਼ੀ ਜਿਹੜੀ ਕਰ ਸਕਦਾ। ਅਜੇ ਜਿਹੜੀ ਪੁਲਿਸ ਹੈ ਉਹਨੇ ਆਫੀਸ਼ੀਅਲੀ ਤੌਰ ਦੇ ਉੱਤੇ ਇਹਦੇ ਸੰਬੰਧੀ ਕੋਈ ਖੁਲਾਸਾ ਜਿਹੜਾ ਜੀ ਉਹ ਨਹੀਂ ਕੀਤਾ। ਪਿੰਡ ਵਾਲੇ ਜਿਹੜੇ ਆ ਜੀ ਉਹ ਕਹਿੰਦੇ ਆ ਕਿ ਜਿਹੜਾ ਹਰਜੋਤ ਸੀਗਾ ਉਹ ਕਦੇ ਕੱਲਾ ਪਿੰਡੋਂ ਬਾਹਰ ਨਹੀਂ ਸੀ ਜਿਹੜਾ ਜੀ ਉਹ ਜਾਂਦਾ। ਜਿੱਥੇ ਉਹਦੀ ਗੱਡੀ ਮਿਲੀ ਆ ਉੱਥੇ ਉਸ ਸਾਈਡ ਦੇ ਉੱਤੇ ਉਹਦੇ ਜਾਣ ਦਾ ਕੋਈ ਮਤਲਬ ਜਿਹੜਾ ਜੀ ਉਹ ਨਹੀਂ ਸੀਗਾ।
ਜਿਹੜੀ ਉਹਦੀ ਗੱਡੀ ਆ ਉਹਦੀ ਕੋਈ ਟੁੱਟ ਭੱਜ ਨਹੀਂ ਜਿਹੜੀ ਹੋਈ ਭਾਵ ਕਿ ਉਹ ਲੱਗਦਾ ਕਿ ਉਹ ਪਾਣੀ ਦੇ ਵਿੱਚ ਜਿਵੇਂ ਸੁੱਟੀ ਗਈ ਆ, ਰੋੜ ਕੇ ਜਿਹੜੀ ਉਹ ਸੁੱਟੀ ਗਈ ਆ, ਉਹ ਸਹੀ ਸਲਾਮਤ ਹੈ ਗੱਡੀ। ਜੇ ਉਹਨੇ ਗੱਡੀ ਸਣੇ ਆਪਣੇ ਆਪ ਨੂੰ ਪਾਣੀ ਦੇ ਵਿੱਚ ਸੁੱਟਿਆ ਤੇ ਉਹਦੀ ਡੈੱਡ ਬੋਡੀ ਜਿਹੜੀ ਉਹ ਫਿਰ ਗੱਡੀ ਦੇ ਵਿੱਚ ਹੋਣੀ ਚਾਹੀਦੀ ਸੀ, ਉਹ ਗੱਡੀ ਦੇ ਵਿੱਚ ਨਹੀਂ ਗਈ। ਉਹਦੀ ਜਿਹੜੀ ਡੈੱਡ ਬੋਡੀ ਆ ਉਹ ਗੱਡੀ ਤੋਂ ਕਾਫੀ ਦੂਰ ਜਿਹੜਾ ਜੀ ਉਹ ਨਹਿਰ ਦੇ ਵਿੱਚੋਂ ਮਿਲੀ ਆ। ਜਦੋਂ ਇਹਦੀ ਗਵਾਚ ਗਿਆ, ਜਦੋਂ ਉਹਦਾ ਪਤਾ ਨਹੀਂ ਸੀ ਲੱਗ ਰਿਹਾ, ਤਾਂ ਉਹਦੇ ਜਿਹੜੇ ਰਿਸ਼ਤੇਦਾਰ ਨੇੜਲੇ ਉਹ ਉਹਨੂੰ ਲੱਭਣ ਦੇ ਵਾਸਤੇ ਵੀ ਗਏ, ਔਰ ਜਿੱਥੋਂ ਇਹ ਗੱਡੀ ਮਿਲੀ ਆ ਉਸ ਸਾਈਡ ਦੇ ਉੱਤੇ ਵੀ ਉਹਨਾਂ ਨੇ ਭਾਲ ਜਿਹੜੀ ਕੀਤੀ ਸੀ। ਉਹ ਕਹਿੰਦੇ ਉਹਨਾਂ ਨੂੰ ਕੋਈ ਗੱਡੀ ਉਸ ਟਾਈਮ ਦੇ ਉੱਤੇ ਉੱਥੇ ਨਹੀਂ ਜਿਹੜਾ ਦੀ ਉਹ ਦਿਸੀ। ਜਿਹੜਾ ਉਹਦੇ ਨੇੜਲੇ ਰਿਸ਼ਤੇਦਾਰ ਨੇ ਉਹ ਕਹਿੰਦੇ ਨੇ ਕਿ ਉਹ ਸਾਊ ਸੁਭਾਅ ਦਾ ਸੀਗਾ, ਗੁੱਸੇਖੋਰਾ ਨਹੀਂ ਸੀਗਾ। 2007 ਦੇ ਵਿੱਚ ਉਹਦੇ ਪਿਤਾ ਦੀ ਡੈਥ ਹੋਈ ਸੀ, ਚਾਚੇ ਤਾਏ ਵੀ ਤੁਰ ਗਏ, ਉਹਦਾ ਪਿਓ ASI ਸੀਗਾ ਜਿਹਦੀ ਜਗ੍ਹਾ ਦੇ ਉੱਤੇ ਉਹਨੂੰ ਨੌਕਰੀ ਇਹ ਜਿਹੜਾ ਉਹ ਮਿਲੀ ਹੋਈ ਸੀਗੀ। ਔਰ ਜਿਹੜਾ ਜੀ ਦੂਜੀ ਜਿਹੜੀ ਦੁਖਦਾਈ ਗੱਲ ਇਹ ਆ ਕਿ 2018 ਦੇ ਵਿੱਚ ਉਹਦਾ ਵਿਆਹ ਹੋਇਆ ਸੀਗਾ, ਅਜੇ 5 ਮਹੀਨੇ ਦੀ ਸਿਰਫ ਜਿਹੜਾ ਜੀ ਬੱਚੀ ਸੀਗੀ ਉਹਦੇ ਘਰ। ਔਰ ਪੁਲਿਸ ਨੇ ਹਾਲ ਦੀ ਘੜੀ 174 ਦੀ ਕਾਰਵਾਈ ਜਿਹੜੀ ਹੈ ਜੀ ਉਹ ਕੀਤੀ ਹੈ, ਜਿਹੜੀ ਕਿ ਆਤਮ ਹੱਤਿਆ ਜਾਂ ਸੁਸਾਈਡ ਦੀ ਜਿਹੜੀ ਉਹ ਹੈ। ਔਰ ਇਹ ਕਿਹਾ ਜਾ ਰਿਹਾ ਕਿ ਉਹਦੀ ਛਾਣਬੀਣ ਬਾਕੀ ਜਿਹੜੀ ਅਜੇ ਕੀਤੀ ਜਾ ਰਹੀ ਆ। ਕੀ ਇਹਦੇ ਪਿੱਛੇ ਕਹਾਣੀ ਜਿਹੜੀ ਦੀ ਉਹ ਰਹੀ ਆ, ਇਹ ਤਾਂ ਅਜੇ ਉਹਦੇ ਨੇੜਲੇ ਜਿਹੜੇ ਰਿਸ਼ਤੇਦਾਰ ਨੇ ਉਹ ਕਹਾਣੀਆਂ ਜਿਹੜੀਆਂ ਦੱਸ ਰਹੇ ਨੇ। ਪੁਲਿਸ ਇਹਨੂੰ ਕਿਹੜੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਗਾਂਹ ਤੋਰਦੀ ਆ, ਇਹ ਵੇਖਣ ਵਾਲੀ ਗੱਲ ਜਿਹੜੀ ਹੋਊਗੀ। ਅਜੇ ਤੱਕ ਇਹ ਵੀ ਜਿਹੜਾ ਦੀ ਪੁਲਿਸ ਨੇ ਕਿਹਾ ਕਿ ਉਹਨਾਂ ਨੂੰ ਕੋਈ ਸੁਸਾਈਡ ਨੋਟ ਜਿਹੜਾ ਉਹ ਨਹੀਂ ਮਿਲਿਆ, ਜਿਹੜਾ ਕਿ ਦੱਸਦਾ ਹੋਵੇ ਕਿ ਹਰਜੋਤ ਢਿੱਲੋਂ ਨੇ ਜਿਹੜਾ ਦੀ ਉਹ ਆਤਮ ਹੱਤਿਆ ਕੀਤੀ ਆ ਜਾਂ ਉਹਦੇ ਨਾਲ ਕੋਈ ਹੋਰ ਮਾੜੀ ਘਟਨਾ ਵਾਪਰੀ। ਜੀ ਅਗਲੀ ਜਿਹੜੀ ਉਹਨਾਂ ਜੀ ਗੱਲ ਕਰਦੇ, ਕਹਿੰਦੇ ਅਕਾਲੀ ਦਲ ਅਤੇ ਕਾਂਗਰਸ ਦੋਵੇਂ ਹੀ ਹੁਣ ਮੁੱਦਿਆਂ ਦੀ ਭਾਲ ਦੇ ਵਿੱਚ। ਦੇਖੋ ਜਿਹੜਾ ਅਕਾਲੀ ਦਲ ਹੈ ਜੀ ਉਹ ਤਾਂ ਪੰਥਕ ਮੁੱਦਿਆਂ ਦੀ ਭਾਲ ਦੇ ਵਿੱਚ ਵੀ ਹੈ, ਜਿਹੜੀ ਕਿ ਪੰਥਕ ਸਿਆਸੀ ਜ਼ਮੀਨ ਉਹਦੀ ਜਿਹੜੀ ਖੁਸ਼ਕੀ ਹੋਈ ਆ ਜਦੋਂ ਉਹਨਾਂ ਦੀ ਸਰਕਾਰ ਦੇ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ। ਹੁਣ ਇਹ ਮੁੱਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਾ ਇਹ ਉੱਥੇ ਹੀ ਖੜਾ, ਉਸ ਜਗ੍ਹਾ ਦੇ ਉੱਤੇ ਅਜੇ ਵੀ ਖੜਾ ਜਿੱਥੇ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀਗੀਆਂ ਉੱਥੇ ਜਿਹੜਾ ਜੀ ਉਹ ਖੜਾ ਨਜ਼ਰ ਆਉਂਦਾ ਸੀ। ਬੇਸ਼ੱਕ ਜਿਹੜਾ ਸੀਗਾ ਸਰਕਾਰ ਬਣਨ ਤੋਂ ਬਾਅਦ ਇਹਦੇ ਉੱਤੇ ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਦਾ ਕਮਿਸ਼ਨ ਬਣਾ ਦਿੱਤਾ ਗਿਆ, ਉਹਨੇ ਆਪਣੀ ਰਿਪੋਰਟ ਪੇਸ਼ ਕਰਤੀ, ਰਿਪੋਰਟ ਜਨਤਕ ਵੀ ਹੋ ਗਈ, ਲੋਕਾਂ ਨੇ ਰਿਪੋਰਟ ਪੜ੍ਹ ਲਈ। ਰਿਪੋਰਟ ਦੇ ਵਿੱਚ ਕੀ ਇਸ਼ਾਰੇ ਕੀਤੇ ਗਏ ਕਿਸੇ ਤੋਂ ਲੁਕਿਆ ਛਿਪਿਆ ਨਹੀਂ, ਇਹ ਕੋਈ ਸੀਲਬੰਦ ਰਿਪੋਰਟ ਨਹੀਂ ਹੈ। ਅੱਜ ਵੀ ਲੋਕਾਂ ਦੇ ਕੋਲ ਇਸ ਰਿਪੋਰਟ ਦੀਆਂ ਕਾਪੀਆਂ ਨੇ। ਵਿਧਾਨ ਸਭਾ ਦੇ ਵਿੱਚ ਇੱਕ ਦਿਨ ਦਾ ਜਿਹੜਾ ਸੈਸ਼ਨ ਬੁਲਾਇਆ ਗਿਆ, ਉਹ ਪੂਰੀ ਦੀ ਪੂਰੀ ਬਹਿਸ ਜਿਹੜੀ ਸੀ ਉਹ ਦੁਨੀਆ ਭਰ ਦੇ ਪੰਜਾਬੀ ਜਿਹੜੇ ਨੇ ਜੀ ਉਹਨਾਂ ਨੇ ਵੇਖੀ। ਉਹਦੇ ਵਿੱਚ ਮੁੱਖ ਮੰਤਰੀ ਦੇ ਤਰਲੇ ਲੈਂਦੇ ਜਿਹੜੇ ਮੰਤਰੀ ਸੀਗੇ ਉਹ ਵੀ ਦੇਖੇ ਜੀ, ਝੋਲੀਆਂ ਅੱਡ ਦੇ ਮੰਤਰੀ ਦੇਖੇ ਕਿ ਸਿਰਫ ਇਹਦੇ ਉੱਤੇ ਜਿਹੜਾ ਜੀ ਕਾਰਵਾਈ ਕਰ ਦਿਓ। SIT ਬਣੀ, SIT ਨੂੰ ਜੋ ਕੁਛ ਜਿਹੜਾ ਜੀ ਬਾਅਦ ਦੇ ਵਿੱਚ ਜੋ SIT ਦਾ ਹਸ਼ਰ ਕੀਤਾ ਗਿਆ ਉਹ ਕਿਸੇ ਤੋਂ ਲੁਕਿਆ ਛਿਪਿਆ ਜਿਹੜਾ ਜੀ ਉਹ ਨੀਗਾ। ਇਹ ਕਿਹਾ ਜਾ ਰਿਹਾ ਹੈ ਕਿ ਇੱਕ ਪਾਸੇ ਜਿਹੜੇ ਕਾਂਗਰਸੀ ਨੇ ਉਹ ਹੈਰਾਨ ਨੇ ਇਸ ਗੱਲ ਦੇ ਉੱਤੇ ਕਿ ਮੁੱਖ ਮੰਤਰੀ ਦੀ ਜਿਹੜੀ ਉਹ ਏਡੀ ਲੰਬੀ ਚੁੱਪ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਉਹ ਕੀ ਹੈ। ਕਾਂਗਰਸ ਦੇ ਅੰਦਰ ਇਹ ਗੱਲ ਮਹਿਸੂਸ ਕੀਤੀ ਜਾ ਰਹੀ ਹੈ ਕਿ ਜੇ ਬੇਅਦਬੀ ਦੇ ਮਾਮਲੇ ਨੂੰ ਛੇਤੀ ਜਿਹੜਾ ਜੀ ਉਹ ਸਿਰੇ ਨਾ ਲਾਇਆ ਗਿਆ ਤੇ ਇਹ ਮੁੱਦਾ ਉਹਨਾਂ ਨੂੰ ਲੈ ਕੇ ਬਹਿ ਜਾਊਗਾ ਅਗਲੀ 2022 ਦੇ ਵਿੱਚ ਆਉਣ ਵਾਲੀਆਂ ਜਿਹੜੀਆਂ ਚੋਣਾਂ ਦੇ ਦੌਰਾਨ। ਹਾਲਾਂਕਿ ਕੱਲ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਹੋਰਾਂ ਨੇ ਇਹ ਐਲਾਨ ਵੀ ਕੀਤਾ ਕਿ ਉਹ ਸਿਆਸਤ ਤੋਂ ਰਿਟਾਇਰ ਨਹੀਂ ਹੋ ਰਹੇ। ਇਹ ਵੀ ਕਿਹਾ ਕਿ ਜਦੋਂ ਤੱਕ ਜਿਹੜਾ ਪੰਜਾਬ ਸਹੀ ਲੀਹਾਂ ਤੇ ਨਹੀਂ ਆ ਜਾਂਦਾ ਤੇ ਜਿਹੜਾ ਜੀ ਜਦੋਂ ਤੱਕ ਹਰ ਨੌਜਵਾਨ ਨੂੰ ਨੌਕਰੀ ਨਹੀਂ ਮਿਲ ਜਾਂਦੀ ਉਦੋਂ ਤੱਕ ਮੈਂ ਸਿਆਸਤ ਤੋਂ ਰਿਟਾਇਰ ਨਹੀਂ ਹੋਣਾ। ਉਹ ਇੱਕ ਉਹ ਪੁਰਾਣਾ ਸੁਣਾਉਂਦੇ ਹੁੰਦੇ ਸੀ ਵੀ ਅੰਨੀ ਮਾਂ ਨੇ ਕਿਹਾ ਸੀਗਾ ਵੀ ਆਪਣੇ ਪੋਤਰੇ ਨੂੰ ਸੋਨੇ ਦੇ ਚਮਚੇ 'ਚ ਦੁੱਧ ਪੀਂਦਾ ਵੇਖਾਂ। ਇਹ ਤਾਂ ਉਹੋ ਜਿਹੀ ਇਮੈਜੀਨੇਸ਼ਨ ਹੈ ਕਿ ਹਰ ਘਰ ਜਿਹੜੀ ਉਹ ਨੌਕਰੀ ਮਿਲ ਜਾਵੇ ਤੇ ਸਾਰਾ ਕੁਝ ਠੀਕ ਹੋ ਜਾਏ, ਮੈਂ ਉਦੋਂ ਤੱਕ ਸਿਆਸਤ ਤੋਂ ਰਿਟਾਇਰ ਜਿਹੜਾ ਜੀ ਉਹ ਨਹੀਂ ਹੋਣਾ। ਜਿਹੜੀਆਂ ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਸੀ ਉਦੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਐਲਾਨ ਜਿਹੜਾ ਜੀ ਕੀਤਾ ਸੀਗਾ ਕਿ ਇਹ ਮੇਰੀ ਆਖਰੀ ਚੋਣ ਹੈ, ਇਸ ਵਾਰੀ ਮੈਨੂੰ ਵੋਟਾਂ ਜਿਹੜੀਆਂ ਜੀ ਉਹ ਪਾ ਦਿਓ। ਹੁਣ ਉਹ ਉਸ ਗੱਲ ਤੋਂ ਵੀ ਮੁੱਕਰ ਗਏ ਨੇ। ਗੁਟਕਾ ਚੁੱਕ ਕੇ ਜਿਹੜੀ ਸਹੁੰ ਖਾਧੀ ਸੀਗੀ 4 ਹਫ਼ਤਿਆਂ ਦੇ ਵਿੱਚ ਨਸ਼ਿਆਂ ਦਾ ਜਿਹੜਾ ਉਹ ਖਾਤਮਾ ਕਰਨ ਦੀ, ਉਹ ਸਹੁੰ ਝੂਠੀ ਹੋ ਗਈ। ਔਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ
ਜਿਹੜੀਆਂ ਘਟਨਾਵਾਂ ਵਾਪਰੀਆਂ ਇਸ ਮਾਮਲੇ 'ਚ ਕੁਝ ਨਹੀਂ ਹੋਇਆ। ਰੇਤਾ ਬੱਜਰੀ ਮਾਮਲੇ ਦੇ ਵਿੱਚ ਜਿਹੜਾ ਦੀ ਅੱਜ ਹਾਲਾਤ ਇਹ ਬਣੇ ਹੋਏ ਆ, ਅਕਾਲੀ ਦਲ ਹੀ ਦੋਸ਼ ਜਿਹੜਾ ਕਾਂਗਰਸੀਆਂ ਦੇ ਉੱਤੇ ਲਾ ਰਿਹਾ ਕਿ ਰੇਤਾ ਬੱਜਰੀ ਮਾਫੀਆ ਜਿਹੜਾ ਦੀ ਉਹ ਕਾਂਗਰਸੀਆਂ ਦੇ ਹੱਥਾਂ ਦੇ ਵਿੱਚ ਜਿਹੜਾ ਦੀ ਉਹ ਚਲੇ ਗਿਆ, ਕਿਉਂਕਿ ਉਹ ਸੱਤਾ ਦੇ ਵਿੱਚ ਨਹੀਂ ਤੇ ਦੂਜੇ ਪਾਸੇ ਜਿਹੜਾ ਦੀ ਉਹ ਚਲੇ ਗਿਆ। ਅਕਾਲੀ ਦਲ ਜਿਹੜਾ ਜੀ ਉਹਦੇ ਹਾਲਾਤ ਜਿਹੜੇ ਆ ਉਹ ਡਿਫਰੈਂਟ ਨਹੀਂ ਹੈਗੇ, ਮੁੱਦਾ ਉਹਦੇ ਕੋਲੇ ਵੀ ਨਹੀਂ ਹੈਗਾ ਕੋਈ ਵੀ। ਉਹ ਇਹ ਗੱਲ ਜਿਹੜਾ ਜੀ ਬੇਅਦਬੀ ਦਾ ਮਾਮਲਾ ਜਿਹੜਾ ਜੀ ਉਹ ਉਠਾਉਂਦਾ, ਪਰ ਉਹਦੇ ਵਿੱਚ ਆਪ ਘਿਰ ਜਾਂਦਾ। ਅਕਾਲੀ ਦਲ ਨੂੰ ਉਹਦੇ ਅੰਦਰੋਂ ਜਿਹੜੀ ਮਾਰ ਪੈਣੀ ਸ਼ੁਰੂ ਹੋਈ ਆ ਢੀਂਡਸਾ ਪਰਿਵਾਰ ਦੇ ਸੈਪਰੇਟ ਹੋਣ ਤੇ, ਉਹ ਉਹਦੇ ਤੋਂ ਉੱਠ ਨਹੀਂ ਜਿਹੜਾ ਜੀ ਉਹ ਪਾ ਰਿਹਾ। ਬੇਅਦਬੀ ਵਾਲੇ ਮਾਮਲੇ ਦੇ ਉੱਤੇ ਉਹ ਮੰਨਣ ਨੂੰ ਤਿਆਰ ਨਹੀਂ, ਬਿਨਾਂ ਮੰਨੇ ਤੋਂ, ਹਾਲਾਂਕਿ ਉਹ ਜੁੱਤੀਆਂ ਵੀ ਝਾੜ ਆਇਆ, ਸੇਵਾ ਵੀ ਕਰਿਆ, ਪਰ ਇਹ ਨਹੀਂ ਮੰਨਦਾ ਕਿ ਅਸੀਂ ਇਹ ਕਿਉਂ ਸੇਵਾ ਕੀਤੀ ਹੈ, ਅਸੀਂ ਕਿਸ ਚੀਜ਼ ਦੀ ਮੁਆਫੀ ਜਿਹੜੀ ਜੀ ਉਹ ਮੰਗ ਰਹੇ ਹਾਂ। ਕਿਉਂਕਿ ਜੇ ਉਹ ਮਾਫੀ ਮੰਗਦਾ ਤੇ ਉਹ ਫੇਰ ਘਿਰਦਾ, ਉਹਨੂੰ ਮੁੱਦਾ ਨਹੀਂ ਲੱਭ ਰਿਹਾ। ਬਿਜਲੀ ਵਾਲਾ ਮੁੱਦਾ ਹੈ ਵੱਡਾ ਮੁੱਦਾ ਪੰਜਾਬ ਦਾ। ਸੁਖਬੀਰ ਸਿੰਘ ਬਾਦਲ ਹੋਰੀ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ ਪਰਸੋਂ, ਉਹਦੇ ਵਿੱਚ ਉਹਨਾਂ ਨੇ ਇਹ ਜਿਹੜਾ ਜੀ ਉਠਾਇਆ ਕਿ ਜਿਹੜੇ ਇਹ ਥਰਮਲ ਪਲਾਂਟ ਨੇ ਇਹਨਾਂ ਪ੍ਰਾਈਵੇਟ ਕੰਪਨੀਆਂ ਤੋਂ ਪੈਸੇ ਕਾਂਗਰਸ ਨੇ ਜਿਹੜਾ ਜੀ ਉਹ ਖਾ ਲਏ ਆ, ਔਰ ਜਿਹੜਾ ਜੀ ਇਹ ਪੈਸੇ ਖਾ ਕੇ ਜਿਹੜਾ ਜੀ ਇਹ ਮੁੱਦਾ ਛੱਡ ਦਿੱਤਾ, ਔਰ ਲੋਕਾਂ ਨੂੰ ਰਾਹਤ ਇਸ ਮਾਮਲੇ ਦੇ ਵਿੱਚ ਨਹੀਂ ਦਿੱਤੀ ਜਾ ਰਹੀ। ਪਰ ਅਕਾਲੀ ਦਲ ਉਸ ਮਾਮਲੇ ਦੇ ਵਿੱਚ ਆਪ ਘਿਰ ਜਾਂਦਾ ਕਿ ਸਮਝੌਤਾ ਤਾਂ ਤੁਸੀਂ ਕੀਤੇ, ਜਿਹੜੇ ਸਮਝੌਤੇ ਕੀਤੇ ਵੀ ਉਹ ਜਿਹੇ 25-25 ਸਾਲ ਦੇ, ਕਿਉਂਕਿ ਕਹਿੰਦੇ ਅਸੀਂ ਰਾਜ ਕਰਾਂਗੇ 25 ਸਾਲ, ਤੇ 25 ਸਾਲ ਦੀਆਂ ਰੋਟੀਆਂ ਦਾ ਜੁਗਾੜ ਵੀ ਜਿਹੜਾ ਜੀ ਉਹ ਕਰ ਲਿਆ। ਉਹ ਮਾਮਲਾ ਵੀ ਜਿਹੜਾ ਜੀ ਜਦੋਂ ਅਕਾਲੀ ਦਲ ਉਠਾਉਂਦਾ ਤੇ ਉਹਦੇ ਵਿੱਚ ਉਹ ਆਪ ਘਿਰ ਜਾਂਦਾ। ਸੁਖਬੀਰ ਸਿੰਘ ਬਾਦਲ ਜੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਬਾਰ-ਬਾਰ ਘਿਰ ਰਹੇ ਸੀ। ਬੇਸ਼ੱਕ ਅਕਾਲੀ ਦਲ ਜਿਹੜਾ ਜੀ ਉਹ ਇਸ ਮੁੱਦੇ ਨੂੰ ਕੱਢਣ ਦੇ ਚੱਕਰ ਦੇ ਵਿੱਚ ਜਿਹੜਾ ਜੀ ਹੈਗਾ, ਪਰ ਇਹ ਉਹਦੇ ਤੋਂ ਜਿਹੜਾ ਜੀ ਉਹ ਉੱਠ ਨਹੀਂ ਰਿਹਾ। ਜਿਹੜਾ ਕੇਬਲ ਮਾਫੀਆ ਨੂੰ ਨੱਥ ਪਾਉਣ ਦੀ ਗੱਲ ਸੀਗੀ, ਟਰਾਂਸਪੋਰਟ ਮਾਫੀਆ ਨੂੰ ਨੱਥ ਪਾਉਣ ਦੀ ਗੱਲ ਸੀਗੀ, ਕਾਂਗਰਸੀ ਅੰਦਰ ਖਾਤੇ ਜਿਹੜਾ ਜੀ ਇਹ ਔਖੇ ਨੇ। ਇਹ ਕਿਹਾ ਜਾ ਰਿਹਾ ਕਿ ਕੇਬਲ ਮਾਫੀਆ ਵੀ ਹੁਣ ਨੇੜੇ ਹੋ ਗਿਆ ਸਰਕਾਰੀ ਧਿਰਾਂ ਦੇ, ਤੇ ਟਰਾਂਸਪੋਰਟ ਮਾਫੀਆ ਵੀ ਜਿਹੜਾ ਜੀ ਉਹ ਨੇੜੇ ਹੋ ਗਿਆ। ਸੋ ਦੋਨੋਂ ਜਿਹੜੀਆਂ ਪਾਰਟੀਆਂ ਨੇ ਉਹਦੇ ਅੰਦਰ ਖਾਤੇ ਜਿਹੜੇ ਹੈਗੇ ਨੇ ਬਾਕੀ ਲੀਡਰ ਉਹ ਔਖੇ ਜ਼ਰੂਰ ਨੇ, ਪਰ ਸਵਾਲ ਇਹ ਹੈ ਕਿ ਇਹਨਾਂ ਦੇ ਪੈਰ ਜਿਹੜੇ ਜੀ ਉਹ ਕਿਸੇ ਜਗ੍ਹਾ ਦੇ ਉੱਤੇ ਲੱਗ ਨਹੀਂ ਰਹੇ। ਮੁੱਦਾ ਰਹਿਤ ਜਿਹੜੇ ਜੀ ਉਹ ਬੜੀਆਂ ਹੋਈਆਂ ਨੇ, ਕਿਉਂਕਿ ਉਲਝਾਇਆ ਆਪਣੇ ਆਪ ਹੀ ਇੰਨਾ ਕੁ ਪਿਆ ਜੀ ਉਹਦੇ ਵਿੱਚ ਆਪ ਹੀ ਫਸ ਜਾਂਦੇ ਫਿਰ। ਜੀ 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 ਅਗਲੀ ਪੰਨੂ ਜੀ ਗੱਲ ਕਰਦੇ, ਕਹਿੰਦੇ ਅਰਥਚਾਰੇ ਦੇ ਬਾਰੇ ਜਿਹੜੀ ਕੇਂਦਰ ਦੀ ਮੀਟਿੰਗ ਸੀ ਮਾਹਰਾਂ ਦੇ ਨਾਲ, ਉਹਦੇ ਵਿੱਚ ਫਾਈਨੈਂਸ ਮਿਨਿਸਟਰ ਹੀ ਗਾਇਬ। ਬਿਲਕੁਲ ਜੀ, ਇਹ ਆਪਣੇ ਆਪ ਦੇ ਵਿੱਚ ਤੁਸੀਂ ਦੇਖੋ ਕਿ ਜਿਹੜਾ ਸੁਹਿਰਦ ਨਾ ਹੋਣਾ ਜਿਹੜਾ ਜੀ, ਕਿਉਂਕਿ ਮਹਿਜ਼ ਇੱਕ ਹਿੰਦੂਤਵ ਦਾ ਏਜੰਡਾ ਹੀ ਮੂਹਰੇ ਜਿਹੜਾ ਜੀ ਉਹ ਰੱਖਿਆ ਹੋਇਆ। ਅੱਜ ਹਾਲਾਤ ਜਿਹੜੇ ਜੀ ਉਹ ਕੀ ਨੇ, ਜਿਹੜੀ ਵਿਸ਼ਵ ਬੈਂਕ ਦੀ ਜੇ ਲੇਟੈਸਟ ਰਿਪੋਰਟ ਹੈ ਉਹਦੇ ਤੇ ਝਾਤ ਮਾਰ ਲਈਏ ਤੇ 2019-2020 ਦੇ ਵਿੱਚ ਭਾਰਤ ਦੀ ਜਿਹੜੀ GDP ਆ ਉਹ ਘਟ ਕੇ 5% ਜਿਹੜੀ ਉਹ ਰਹਿ ਜੂਗੀ। ਜਿਹੜੀ ਵਿਸ਼ਵ ਬੈਂਕ ਦੀ ਰਿਪੋਰਟ ਹੈ ਉਹਦੇ 'ਚ ਦਾਅਵਾ ਕੀਤਾ ਗਿਆ ਕਿ ਅਗਲੇ ਸਾਲ GDP ਜਿਹੜੀ ਹੈ ਜੀ ਉਹ ਹਿੱਲ ਸਕਦੀ ਹੈ, ਪਰ ਦੂਜੇ ਪਾਸੇ 11 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਜਿਹੜਾ ਜੀ ਪਹੁੰਚ ਗਈ ਹੋਈ ਹੈ ਜੀ। ਔਰ ਇਹ ਕਿਹਾ ਜਾ ਰਿਹਾ ਕਿ ਜਿਹੜੀ ਬੰਗਲਾਦੇਸ਼ ਦੀ GDP ਆ ਉਹ ਭਾਰਤ ਤੋਂ ਬਿਹਤਰ ਹੋ ਜਾਣੀ ਹੈ। ਜੋ ਹਾਲਾਤ ਜਿਹੜੇ ਜੀ ਇਸ ਵੇਲੇ ਬਣ ਰਹੇ ਨੇ, ਉਹਦੇ ਯਤਨ ਕੋਈ ਨਹੀਂ ਕੀਤੇ ਜਾ ਰਹੇ ਜੀ। ਯਤਨ ਕੀ ਕੀਤੇ ਜਾ ਰਹੇ ਆ ਕਿ NRC ਲਾਗੂ ਕਰਨੀ ਹੈ, CAA ਦੇ ਉੱਤੇ ਜਿਹੜਾ ਜੀ ਅਸੀਂ ਪਛਾਂ ਪੈਰ ਨਹੀਂ ਖਿੱਚਣਾ, ਅਸੀਂ ਨਿਆਣਿਆਂ ਨੂੰ ਕੁੱਟਣਾ, ਜਿਹੜੇ ਉਹ ਗੁੰਡਾ ਟਾਈਪ ਦੇ ਲੋਕ ਨੇ ਮੂੰਹ ਕਵਰ ਕਰਕੇ ਅਸੀਂ ਉਹਨਾਂ ਨੂੰ ਯੂਨੀਵਰਸਿਟੀਆਂ ਦੇ ਵਿੱਚ ਜਿਹੜਾ ਜੀ ਉਹ ਵਾੜਨਾ, ਕੋਸ਼ਿਸ਼ ਇਸ ਪਾਸੇ ਕੀਤੀ ਜਾ ਰਹੀ ਹੈ। ਅਰਥਚਾਰੇ ਨੂੰ ਲੈ ਕੇ ਇੱਕ ਮੀਟਿੰਗ ਜਿਹੜੀ ਜੀ ਉਹ ਸੱਦੀ ਗਈ, ਇਹਦੀ ਸੁਹਿਰਦਤਾ ਇਸ ਗੱਲ ਤੋਂ ਜਿਹੜੀ ਜੀ ਉਹ ਨਜ਼ਰ ਆਉਂਦੀ ਹੈ, ਕਿਉਂਕਿ ਪਹਿਲਾਂ ਤਾਂ ਜਿਹੜੀ ਪਿਛਲੀ ਟਰਮ ਸੀ ਉਹਦੇ ਵਿੱਚ ਇਹ ਹੀ ਨਹੀਂ ਪਤਾ ਲੱਗਿਆ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ, ਉਹਨਾਂ ਨੂੰ ਕਿਤੇ ਲੈ ਕੇ ਨਹੀਂ ਸੀ ਗਏ। ਹਰੇਕ ਜਗ੍ਹਾ ਦੇ ਉੱਤੇ ਜਿਹੜੇ ਜੀ ਉਹ ਪ੍ਰਧਾਨ ਮੰਤਰੀ ਹੀ ਜਾਂਦੇ ਸੀਗੇ। ਹੁਣ ਇਹ ਜਿਹੜੀ ਮੀਟਿੰਗ ਕੀਤੀ ਗਈ, ਇਹਦੀ ਅਗਵਾਈ ਵੀ ਜਿਹੜੀ ਸੀ ਉਹ ਪ੍ਰਧਾਨ ਮੰਤਰੀ ਹੋਰਾਂ ਨੇ ਕੀਤੀ। ਚਲੋ ਅਗਵਾਈ ਕਰਨੀ ਮਾੜੀ ਗੱਲ ਜਿਹੜੀ ਉਹ ਨਹੀਂ ਗਈ, ਪਰ ਹੈਰਾਨੀ ਵਾਲੀ ਗੱਲ ਇਹ ਹੋਈ ਕਿ ਇਹਦੇ ਵਿੱਚ ਮੌਜੂਦਾ ਜਿਹੜੇ ਵਿੱਤ ਮੰਤਰੀ ਨੇ ਸੀਤਾਰਮਨ, ਉਹੀ ਨਿਰਮਲਾ ਸੀਤਾਰਮਨ ਹੀ ਹੈ ਨਹੀਂ ਸੀਗੇ ਜੀ। ਜਦੋਂ ਉਹਦੇ ਵਿੱਚ ਤੁਸੀਂ ਵਿੱਤ ਮੰਤਰੀ ਹੋਰਾਂ ਨੂੰ ਹੀ ਨਹੀਂ ਜਿਹੜਾ ਜੀ ਉਹ ਬਿਠਾਇਆ ਹੋਇਆ, ਜਿਹੜਾ ਕਿ ਸਵਾਲ ਕਰ ਸਕਦੇ ਆ ਉਹਨਾਂ ਮਾਹਰਾਂ ਨੂੰ, ਕੋਈ ਜਵਾਬ ਉਹਨਾਂ ਤੋਂ ਜਿਹੜਾ ਜੀ ਉਹ ਲੈ ਸਕਦੇ ਆ, ਤੇ ਉੱਥੇ ਕਿਹੋ ਜਿਹਾ ਜਿਹੜਾ ਜੀ ਉਹ ਜਿਹੜਾ ਨਿਕਲ ਸਕਦਾ। ਇਹਦੇ ਉੱਤੇ ਜਿਹੜੀ ਹੈ ਜੀ ਉਹ ਜਿਹੜੀ ਟਵਿੱਟਰ ਹੈ ਜੀ ਉਹਦੇ ਉੱਤੇ ਵੀ ਇੱਕ ਸਟਾਇਰ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਸਵਾਲ ਕੀਤੇ ਗਏ ਵੀ ਚੰਗੀ ਗੱਲ ਹੈ
ਮੀਟਿੰਗ ਤਾਂ ਤੁਸੀਂ ਜਿਹੜੀ ਜੀ ਉਹ ਸੱਦੀ ਆ, ਔਰ ਅਗਲੀ ਵਾਰ ਬਜਟ ਤੋਂ ਪਹਿਲਾਂ ਜੇ ਮੀਟਿੰਗ ਕਰੋ ਤਾਂ ਵਿੱਤ ਮੰਤਰੀ ਨੂੰ ਸੱਦਾ ਜ਼ਰੂਰ ਜਿਹੜਾ ਜੀ ਉਹ ਦੇ ਦਿਓ। ਔਰ ਇੱਕ ਟਵੀਟ ਜਿਹੜਾ ਜੀ ਹੋਰ ਇਸੇ ਤਰ੍ਹਾਂ ਦਾ ਸਟਾਇਰ ਕਰਦਾ ਹੈ ਕਿ ਜੀ। ਇੱਕ ਔਰਤ ਦਾ ਕੰਮ ਕਰਨ ਲਈ ਹੋਰ ਕਿੰਨੇ ਕੁ ਪੁਰਸ਼ਾਂ ਦੀ ਜਿਹੜੀ ਹੈ ਜੀ ਉਹ ਲੋੜ ਹੈ। ਜਿਹੜੀ ਕਾਂਗਰਸ ਹੈ ਜੀ ਉਹਨੇ ਵੀ ਘੇਰਿਆ ਪ੍ਰਿੰਕਾ ਗਾਂਧੀ ਵਾਡਰਾ ਨੇ ਜਿਹੜਾ ਜੀ ਮੌਜੂਦਾ ਕੇਂਦਰ ਦੀ ਸਰਕਾਰ ਦੇ ਉੱਤੇ ਵਰਦਿਆਂ ਇਹ ਕਿਹਾ ਕਿ ਕੇਂਦਰ ਸਰਕਾਰ ਨੇ ਜਿਹੜੀ ਡਿੱਗ ਰਹੀ ਆਰਥਿਕਤਾ ਇਹਦੇ ਵੱਲ ਧਿਆਨ ਦੇਣ ਦੀ ਬਜਾਏ ਇਸ ਮੁੱਦੇ ਨੂੰ ਠੰਡੇ ਬਸਤੇ ਦੇ ਵਿੱਚ ਜਿਹੜਾ ਜੀ ਉਹ ਪਾਇਆ ਹੋਇਆ। ਔਰ ਇਹ ਵੀ ਕਿਹਾ ਕਿ 11 ਸਾਲਾਂ ਦੇ ਦੌਰਾਨ ਸਭ ਤੋਂ ਹੇਠਲੇ ਦਰ ਦੇ ਉੱਤੇ ਜਿਹੜੀ ਜੀ ਇਸ ਵੇਲੇ ਆ ਗਈ ਹੋਈ ਹੈ GDP। ਔਰ ਇਹ ਕਿਹਾ ਕਿ ਮੈਨੂਫੈਕਚਰਿੰਗ ਤੇ ਨਿਰਮਾਣ ਦੇ ਖੇਤਰ ਦੇ ਵਿੱਚ ਮਾੜੇ ਪ੍ਰਦਰਸ਼ਨ ਕਰਕੇ ਇਹ ਹੋਰ ਜਿਹੜੀ ਹੈ ਜੀ ਉਹ ਡਿੱਗ ਸਕਦੀ ਹੈ। ਸਵਾਲ ਇਹੀ ਹੈ ਜੀ ਕਿ ਇੱਕ ਤਾਂ ਜੇ ਆਪਾਂ ਨਿਰਮਲਾ ਸੀਤਾਰਮਨ ਹੋਰਾਂ ਦੀ ਗੱਲ ਵੀ ਕਰੀਏ ਤਾਂ ਉਹ ਅਰਥਚਾਰੇ ਦੇ ਪਿਛੋਕੜ ਵਾਲੇ ਜਿਹੜੇ ਜੀ ਉਹ ਨਹੀਂ ਹੈਗੇ ਕਿ ਜਿਹੜੇ ਇਹਦੀ ਜਾਣਕਾਰੀ ਜਿਹੜੀ ਜੀ ਉਹ ਰੱਖਦੇ ਹੋਣ। ਇਹੀ ਸਭ ਤੋਂ ਵੱਡੀ ਸਮੱਸਿਆ ਜਿਹੜੀ ਹੈ ਨਾ ਜੀ ਉਹ BJP ਦੀ ਬਣੀ ਹੋਈ ਹੈ ਕਿ ਅਨਪ੍ਰੋਫੈਸ਼ਨਲ ਜਿਹੜੇ ਲੋਕ ਨੇ ਜੀ ਉਹ ਮੰਤਰਾਲਿਆਂ ਤੇ ਕਾਬਜ਼ ਨੇ। ਬਲਕਿ ਇਹ ਕਹਿਣ ਦੇ ਵਿੱਚ ਵੀ ਮੇਰਾ ਖਿਆਲ ਕੋਈ ਜਿਹੜੀ ਜੀ ਉਹ ਅਤਕਥਨੀ ਨਹੀਂ ਹੈ ਕਿ ਜਿਹੜੇ ਸਿੱਖੀਏ ਲੋਕ ਨੇ ਉਹ ਸਰਕਾਰ ਉਹਨਾਂ ਦੇ ਹੱਥਾਂ ਦੇ ਵਿੱਚ ਹੈ ਕੰਪਲੀਟਲੀ। ਜੀ ਜੀ ਬਿਲਕੁਲ। ਤੇ ਬਲਤੇਜ ਬੰਨੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਆਓ ਹੁਣ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭਨਾਂ ਨੂੰ ਪਿਆਰ ਸਤਿਕਾਰ ਸਨੇਗੀ ਜਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।